ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਸਵਾਗਤ ਤੇ ਫਿਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਰੁਖ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ। ਜੀ ਸ਼ੁਕਰੀਆ ਗੁਰਪ੍ਰੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਪਾਇਓ ਤਾਂ ਝਾਤ ਜਰਾ ਸਭ ਤੋਂ ਪਹਿਲੀ ਖਬਰ ਤੇ ਜਿਹੜੀ ਵਕਫ ਸੋਧ ਹੋਈ ਹੈ ਵਕਫ ਬਿੱਲ ਦੇ ਵਿੱਚ, ਉਸ ਤੇ ਸੁਪਰੀਮ ਕੋਰਟ ਦੇ ਵਿੱਚ ਕੀ ਆਦੇਸ਼ ਆਏ ਨੇ ਜੀ ਅੱਜ? ਦੇਖੋ ਅੱਜ ਵਕਫ ਜਿਹੜਾ ਸ਼ੋਧ ਬਿੱਲ ਆਇਆ, ਕਾਨੂੰਨ ਆਇਆ ਸੀਗਾ, ਉਹਦੇ ਤੇ ਸੁਪਰੀਮ ਕੋਰਟ 'ਚ ਤਕਰੀਬਨ 1 ਘੰਟਾ ਬਹਿਸ ਹੋਈ ਹੈ ਜੀ। 1 ਘੰਟਾ ਸੁਣਵਾਈ ਹੋਈ ਹੈ, ਜਿਹਦੇ 'ਚ ਜਿਹੜੇ ਯਾਚਕਾਕਰਤਾ ਹੈਗੇ ਆ ਉਹਨਾਂ ਤੋਂ ਕਿਤੇ ਨਾ ਕਿਤੇ ਮਤਲਬ ਪਹਿਲਾਂ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀਗਾ, ਹੁਣ ਯਾਚਕਾ ਕਰਤਾਵਾਂ ਤੋਂ ਵੀ ਕੁਝ ਜਵਾਬ ਮੰਗੇ ਗਏ ਹੈਗੇ, ਉਹਨਾਂ ਨੂੰ ਵੀ ਕੁਝ ਜਵਾਬ ਦੇਣ ਲਈ ਕਿਹਾ ਗਿਆ ਹੈਗਾ। ਤੇ ਜਿਹੜੀ ਅਗਲੀ ਸੁਣਵਾਈ ਹੈ ਇਸ ਮਾਮਲੇ 'ਚ ਉਹ 5 ਮਈ ਨੂੰ ਹੋਣ ਜਾ ਰਹੀ ਹੈਗੀ ਜੀ। ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਤਕਰੀਬਨ 70 ਜਿਹੜੀ ਪਟੀਸ਼ਨਾਂ ਸੀਗੀਆਂ, 70 ਪਟੀਸ਼ਨਾਂ ਇਹਦੇ ਤੇ ਪਾਈਆਂ ਗਈਆਂ ਸੀ, ਜਿਹਦੇ ਤੇ ਸਿਰਫ ਔਰ ਸਿਰਫ ਜੇ ਆਪਾਂ ਗੱਲ ਕਰੀਏ ਕਿ 5 ਜਿਹੜੀ ਪਟੀਸ਼ਨਾਂ ਸੀਗੀਆਂ ਉਹਨਾਂ ਤੇ ਹੀ ਗੱਲਬਾਤ ਜਾਰੀ ਰਹੀ। ਤੇ ਇਸ ਅੱਜ ਜਿਹੜਾ ਆਦੇਸ਼ ਦਿੱਤਾ ਗਿਆ ਹੈਗਾ ਉਹਦੇ 'ਚ 2-3 ਚੀਜ਼ਾਂ ਨੇ ਜੀ ਅਹਿਮ। ਇੱਕ ਤਾਂ ਇਹ ਹੈ ਕਿ ਵਕਫ ਬੋਰਡ ਤੇ ਕੇਂਦਰ ਇਹ ਜਵਾਬ ਦੇਵੇ ਕਿ ਵਕਫ ਸੰਪਤੀ ਦੀ ਜਿਹੜੀ ਸਿਚੁਏਸ਼ਨ ਉਹ ਬਦਲੂਗੀ ਜਾਂ ਨਹੀਂ ਬਦਲੂਗੀ। ਜੇ ਨਵਾਂ ਵਕਫ ਬਿੱਲ ਕਾਨੂੰਨ ਲੈ ਕੇ ਆਏ ਨੇ ਕਿ ਇਹਦੇ ਨਾਲ ਜਿਹੜੀ ਵਕਫ ਦੀ ਸੰਪਤੀ ਉਹਦਾ ਕੋਈ ਸਟੇਟਸ ਬਦਲੂਗਾ ਜਾਂ ਨਹੀਂ ਬਦਲੂਗਾ। ਇੱਕ ਤਾਂ ਇਹ ਹੋ ਗਿਆ। ਦੂਜਾ ਇਹ ਕਿ ਜਿਹੜਾ ਕੋਰਟ ਵੱਲੋਂ ਵਕਫ ਸੰਪਤੀ ਘੋਸ਼ਿਤ ਹੋ ਰੱਖੀ ਹੈਗੀ ਆ, ਫਿਰ ਉਹਨੂੰ ਜੇ ਡੀਡ ਨੋਟੀਫਾਈ ਨਹੀਂ ਕੀਤਾ ਗਿਆ ਤੇ ਉਹਦੇ ਵਕਫ ਬਾਈ ਯੂਜ਼ਰ ਜਾਂ ਫਿਰ ਵਕਫ ਬਾਈ ਡੀਡ ਇਹਦੇ 'ਚ ਕੀ ਉਹ ਅੰਤਰ ਕਰਨਗੇ। ਵਕਫ ਬੋਰਡ ਅਤੇ ਕੇਂਦਰੀ ਵਕਫ ਪਰਿਸ਼ਦ ਮੈਂ ਕੋਈ ਨਈ ਕਿਸਮ ਦੀ ਕੋਈ ਨਿਯੁਕਤੀ ਹੋਊਗੀ ਜਾਂ ਨਹੀਂ ਹੋਊਗੀ, ਇਹਦੇ ਤੇ ਇਹ ਗੱਲ ਹੈਗੀ ਆ। ਇਹ 3 ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਜੀ। ਬਾਕੀ ਹੋਰ ਵੀ 4-5 ਚੀਜ਼ਾਂ ਸੀਗੀਆਂ ਜਿਹਦੇ 'ਚ ਸੁਪਰੀਮ ਕੋਰਟ ਨੇ 5 ਕਿਤੇ ਨਾ ਕਿਤੇ ਮੁੱਖ ਆਪਣੀਆਂ ਆਪੱਤੀਆਂ ਇਹਦੇ 'ਚ ਦਰਜ ਕਰਾਈਆਂ ਗਈਆਂ ਹੈਗੀਆਂ ਤੇ ਕਿਹਾ ਗਾ ਕਿ ਅਸੀਂ ਇਹਨਾਂ 5 ਚੀਜ਼ਾਂ ਤੇ ਗੱਲ ਕਰਾਂਗੇ, ਜਿਹਦੇ 'ਚ ਇੱਕ ਤਾਂ ਆਰਟੀਕਲ 14, 15, 25 ਜਿਹੜਾ ਰਿਲੀਜੀਅਸ ਇੰਡੀਪੈਂਡੈਂਸ ਨਾਲ ਜੁੜਿਆ ਹੋਇਆ ਹੈਗਾ, ਉਹਦੇ 'ਚ ਉਹਦੇ ਕੀ ਇਹ ਉਹਦਾ ਉਲੰਘਣ ਤਾਂ ਨਹੀਂ ਕਰਦਾ ਗਾ। ਤੇ ਇੱਕ ਦੂਜਾ ਜਿਹੜਾ ਸਵਾਲ ਸੀਗਾ ਇਹ ਸੀਗਾ ਕਿ ਵਕਫ ਬੋਰਡ 'ਚ ਗੈਰ ਮੁਸਲਮਾਨਾਂ ਨੂੰ ਸ਼ਾਮਿਲ ਕਰਨਾ ਅਤੇ ਡਿਸਟ੍ਰਿਕਟ ਕਲੈਕਟਰ ਨੂੰ ਵਕਫ ਸੰਪਤੀ ਦਾ ਫੈਸਲਾ ਕਰਨ ਦਾ ਅਧਿਕਾਰ ਦੇਣਾ, ਕੀ ਇਹ ਸਰਕਾਰ ਦੇ ਹਸਤक्षेप ਨੂੰ ਵਧਾ ਰਿਹਾ ਗਾ। ਇਹ ਦੂਜਾ ਉਹਨਾਂ ਦਾ ਇਹ ਹੈ। ਤੀਜਾ ਇਹ ਹੈ ਕਿ ਇਹ ਕਾਨੂੰਨ ਮੁਸਲਮਾਨਾਂ ਦੇ ਵਿੱਚ ਇੰਟਰਨਲ ਵੀ ਭੇਦਭਾਵ ਕਰਤਾ, ਅੰਦਰ ਕੋਈ ਕਿਸੇ ਕਿਸਮ ਦਾ ਭੇਦਭਾਵ ਤਾਂ ਨਹੀਂ ਕਰਦਾ, ਤੇ ਜੇ ਕਰਦਾ ਗਾ ਤੇ ਫਿਰ ਇਹਦੇ ਤੇ ਕੀ ਚੀਜ਼ਾਂ ਨੇ। ਇਹ 3 ਮੇਨ ਕੁਐਸਚਨ ਨੇ ਜਿਹੜੇ ਫਰੇਮ ਕੀਤੇ ਗਏ ਨੇ, ਉਹਦੇ ਤੇ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈਗਾ ਜੀ। ਬਾਕੀ ਮਤਲਬ ਮੈਨੂੰ ਲੱਗਦਾ ਕਿ ਇਹਦੇ ਨਾਲ ਆਪਾਂ ਨੂੰ ਉਸ ਖਬਰ ਤੇ ਵੀ ਗੱਲ ਕਰ ਲੈਣੀ ਚਾਹੀਦੀ, ਜਿਹੜੇ ਕੱਲ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੂੰ ਇਹ ਪੁੱਛਿਆ ਸੀ ਸੁਪਰੀਮ ਕੋਰਟ ਨੇ ਕਿ ਜਿਹੜੇ ਹਿੰਦੂ ਧਾਰਮਿਕ ਟਰਸਟ ਨੇ ਉਹਨਾਂ 'ਚ ਕੀ ਉਹ ਮੁਸਲਮਾਨਾਂ ਨੂੰ ਸ਼ਾਮਿਲ ਕਰਨ ਵਾਸਤੇ ਤਿਆਰ ਨੇ। ਇਹ ਵੱਡਾ ਸਵਾਲ ਹੈ। ਇਹ ਬਹੁਤ ਵੱਡਾ ਸਵਾਲ ਹੈ। ਤੇ ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜੇ ਹਿੰਦੂ ਧਾਰਮਿਕ ਟਰਸਟ ਨੇ ਉਹਨਾਂ 'ਚ ਖਾਸੀਆਂ ਗੜਬੜੀਆਂ ਰਹੀਆਂ ਨੇ ਕਿ ਉਹਨਾਂ ਨੂੰ ਸਰਕਾਰ ਰੈਗੂਲੇਟ ਖੁਦ ਕਰਨਾ ਚਾਹੁੰਦੀ ਹੈ। ਆਪਾਂ ਨੂੰ ਪਤਾ ਪਿੱਛੇ ਇੱਕ ਉੱਤਰਾਖੰਡ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਚੱਲਿਆ ਸੀਗਾ ਸੋਨੇ ਨੂੰ ਲੈ ਕੇ, ਉੱਥੇ ਸੋਨਾ ਗਾਇਬ ਹੋ ਗਿਆ ਸੀਗਾ, ਉਹਦੇ ਤੇ ਕੋਈ ਨਹੀਂ। ਕਿੰਨਾ ਚੜਾਵਾ ਆਉਂਦਾ ਗਾ ਜੀ ਇਹਨਾਂ ਹਿੰਦੂ ਮੰਦਿਰਾਂ ਦੇ ਵਿੱਚ, ਜਿਹੜੇ ਸਾਰੇ ਪੰਡੇ ਪੁਜਾਰੀ ਨੇ ਜਾਂ ਫਿਰ ਉੱਥੋਂ ਦੇ ਜਿਹੜੇ ਧਾਰਮਿਕ ਟਰਸਟ ਨੇ ਉਹੀ ਉਹਨੂੰ ਗਲਤ ਕਰ ਜਾਂਦੇ ਨੇ। ਉਸ ਬਾਰੇ ਤਾਂ ਕੋਈ ਗੱਲ ਨਹੀਂ ਹੋ ਰਹੀ। ਜਿਵੇਂ ਮੁਸਲਮਾਨ ਸਮੁਦਾਇ ਕੋਲ ਕੁਝ ਜ਼ਮੀਨਾਂ ਨੇ ਧਰਮ ਦੇ ਨਾਂ ਤੇ, ਇਸ ਹਿਸਾਬ ਨਾਲ ਤਾਂ ਹਿੰਦੂ ਮੰਦਿਰਾਂ ਕੋਲ ਵੀ ਜ਼ਮੀਨਾਂ ਨੇ। ਈਵਨ ਗੋਸ਼ਾਲਾ ਕੋਲ ਮਤਲਬ ਜਿਵੇਂ ਸਾਡੇ ਤੋਂ 3-4 ਪਿੰਡ ਛੱਡ ਕੇ ਇੱਕ ਗੋਸ਼ਾਲਾ ਬਣੀ ਹੋਈ ਹੈ ਤੇ ਉਹਦੇ ਨਾਂ ਤੇ ਬਹੁਤ ਸਾਰੀ ਜ਼ਮੀਨ ਹੈਗੀ ਆ। ਸਾਡੇ ਪਿੰਡ 1-2 ਮੰਦਿਰ ਨੇ ਉਹਨਾਂ ਦੇ ਨਾਂ ਬਹੁਤ ਜ਼ਮੀਨ ਹੈਗੀ ਆ ਜੀ। ਤੇ ਮੈਂ ਬਹੁਤ ਸਾਰੇ ਡੇਰੇ ਜਾਣਦਾ ਗਾ, ਸੱਤ ਦਾਦੇ ਉਹਨਾਂ ਦੇ ਨਾਲ ਵੀ ਬਹੁਤ ਜ਼ਮੀਨ ਹੈ। ਉਹ ਕਿਵੇਂ ਮੈਨੇਜ ਕਰ ਰਹੇ ਨੇ। ਈਵਨ ਜੇ ਆਪਾਂ ਆਸ਼ਾਰਾਮ ਹੋ ਗਿਆ ਜਾਂ ਫਿਰ ਰਾਧਾ ਸਵਾਮੀ ਸਤਸੰਗ ਵਾਲੇ ਹੋ ਗਏ, ਹੋਰ ਕਿੰਨੇ ਆਪਾਂ ਜਿਹੜੇ ਡੇਰੇ ਨੇ ਉਹਨਾਂ ਦੇ ਵਿੱਚ ਵੀ ਆਪਾਂ ਜਾਣਦੇ ਹੀ ਹਾਂ। ਜੀ ਸੋ ਅੱਗੇ ਚੱਲਦੇ ਹਾਂ ਜੀ। ਉਧਰ ਈਸਾਈ ਮਿਸ਼ਨਰੀ ਸਟੈਂਸ ਔਰ ਉਹਨਾਂ ਦੇ 2 ਬੇਟਿਆਂ ਦੇ ਹਥਿਆਰੇ ਨੂੰ ਚੰਗੇ ਵਿਵਹਾਰ ਦੇ ਚੱਲਦਿਆਂ ਰਿਹਾ ਕਰ ਦਿੱਤਾ ਗਿਆ ਜੀ।
ਹਾਂਜੀ, ਬੇਸਿਕਲੀ ਇਹ ਘਟਨਾਕ੍ਰਮ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ 1999 ਦੇ ਵਿੱਚ ਹੋਇਆ ਸੀ, ਜਦੋਂ ਇੱਕ ਆਸਟ੍ਰੇਲੀਆਈ ਈਸਾਈ ਮਿਸ਼ਨਰੀ ਸੀਗਾ ਗ੍ਰਾਹਮ ਸਟੈਂਸ, ਤੇ ਉਹਨਾਂ ਦੇ ਦੋ ਨਾਬਾਲਿਗ ਬੱਚਿਆਂ ਨੂੰ ਕਿਤੇ ਨਾ ਕਿਤੇ ਇੱਕ ਸਟੇਸ਼ਨ ਵੈਗਨ 'ਚ ਜਿਹੜੇ ਹਿੰਦੂਤਵ ਵਾਲੀ ਭੀੜ ਹੈਗੀ ਆ ਉਹਨੇ ਉੜੀਸਾ ਦੇ ਵਿੱਚ ਮਾਰਤਾ ਸੀਗਾ। ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜਾ ਗ੍ਰਾਹਮ ਸਟੈਂਸ ਸੀਗਾ ਉਹ ਆਪਣੇ ਬੱਚਿਆਂ ਨਾਲ ਆਪਣੀ ਸਟੇਸ਼ਨ ਵੈਗਨ, ਮਤਲਬ ਜੀਪ ਵਰਗੀ ਹੁੰਦੀ ਹੈ ਲੰਬੀ, ਉਹਦੇ 'ਚ ਸੀਗਾ ਉੱਥੇ ਜੀ ਉੜੀਸਾ ਦੇ ਵਿੱਚ। ਤੇ ਉੱਥੇ ਇਹਨਾਂ ਨੇ ਹਿੰਦੂਤਵਾ ਦੀ ਭੀੜ ਨੇ ਉੱਥੇ ਅੱਗ ਲਾਤੀ ਸੀ ਉਸ ਸਟੇਸ਼ਨ ਵੈਗਨ ਦੇ ਵਿੱਚ, ਜਿਸ ਕਰਕੇ ਜੀ ਉਹ ਜਿੰਦਾ ਜਲ ਗਏ ਸੀਗੇ। ਤੇ ਉਹਨਾਂ ਨੂੰ ਜਦੋਂ ਉਹ ਵਿਚਾਰੇ ਬਾਹਰ ਨਿਕਲਣਾ ਚਾਹ ਰਹੇ ਸੀਗੇ ਉਸ ਸਟੇਸ਼ਨ ਵੈਗਨ ਤੋਂ, ਤੇ ਹਿੰਦੂਤਵਾ ਭੀੜ ਨੇ ਬਾਹਰ ਵੀ ਨਹੀਂ ਨਿਕਲ ਦਿੱਤਾ ਸੀਗਾ। ਇਸ ਤੇ ਜੀ 14 ਲੋਕਾਂ ਦੇ ਕੁੱਲ FIR ਦਰਜ ਹੋਈ ਸੀਗੀ, ਜਿਹਦੇ 'ਚ 12 ਲੋਕਾਂ ਨੂੰ ਛੱਡ ਦਿੱਤਾ ਗਿਆ ਸੀ ਪਹਿਲਾਂ ਹੀ, ਤੇ ਸਿਰਫ 2 ਲੋਕਾਂ ਨੂੰ ਜੇਲ੍ਹ ਹੋਈ ਸੀਗੀ। ਉਹਦੇ 'ਚ ਇੱਕ ਨੂੰ ਵੀ ਛੱਡ ਦਿੱਤਾ ਗਿਆ ਹੈਗਾ। ਉਮਰ ਕੈਦ ਸੀਗੀ ਜੀ ਇਹਦੇ 'ਚ ਸਜ਼ਾ, ਪਰ ਸਜ਼ਾ ਵੀ ਬਦਲ ਦਿੱਤੀ ਗਈ ਹੈਗੀ ਤੇ ਇਹ ਕਿਹਾ ਹੈਗਾ ਕਿ ਜੇਲ੍ਹ ਦੇ ਵਿੱਚ ਜਿਹੜੇ ਸੀਗੇ, ਇਹਨਾਂ ਦਾ ਜਿਹੜਾ ਵਿਵਹਾਰ ਸੀਗਾ ਉਹ ਚੰਗਾ ਸੀਗਾ, ਇਸ ਕਰਕੇ ਇਹਨਾਂ ਨੂੰ ਛੱਡਿਆ ਜਾ ਰਿਹਾ ਹੈਗਾ। ਤੇ ਇਹਨਾਂ ਦਾ ਹੇਮਬ੍ਰਮ ਨਾਮ ਹੈਗਾ, ਮਹਿੰਦਰ ਹੇਮਬ੍ਰਮ, ਤੇ ਮਹਿੰਦਰ ਹੇਮਬ੍ਰਮ ਨੂੰ ਅੱਜ ਛੱਡ ਦਿੱਤਾ ਗਿਆ ਹੈ। ਹੁਣ ਸਿਰਫ ਇੱਕ ਬਜਰੰਗ ਦਲ ਦਾ ਜਿਹੜਾ ਆਗੂ ਸੀਗਾ ਦਾਰਾ ਸਿੰਘ, ਉਹ ਬਚਿਆ ਹੋਇਆ ਹੈਗਾ ਜੀ। ਦਾਰਾ ਸਿੰਘ ਜੇਲ੍ਹ 'ਚ ਹੈਗਾ, ਮੈਨੂੰ ਲੱਗਦਾ ਕਿ ਕੁਝ ਦਿਨਾਂ ਬਾਅਦ ਦਾਰਾ ਸਿੰਘ ਨੂੰ ਵੀ ਇਹ ਛੱਡ ਦੇਣਗੇ। ਤੇ ਜੀ ਇਹ ਸਭ ਖਬਰ ਇਸ ਕਰਕੇ ਲਈ, ਤੁਸੀਂ ਇੱਥੇ ਦੇਖੋ ਕਿੰਨੀ ਕਰੂਰਤਾ ਇਨਵੋਲਵ ਹੈ, ਸਾਰਾ ਕੁਝ ਹੈਗਾ। ਹੁਣ ਜਿਹੜੇ ਜੀ CNRC ਦੇ ਵੇਲੇ ਮੁਸਲਮਾਨ ਬੱਚਿਆਂ ਨੂੰ ਬੰਦ ਕੀਤਾ ਗਿਆ ਸੀ, ਉਮਰ ਖਾਲਿਦ ਤੋਂ ਲੈ ਕੇ, ਜਾਂ ਫਿਰ ਹੋਰ ਆਪਾਂ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਬਾਰੇ ਵੀ ਜਾਣਦੇ ਹੈਗੇ ਆ। ਜਿਹੜੇ ਮੁਸਲਮਾਨ ਪੋਲੀਟੀਕਲ ਪ੍ਰਿਜ਼ਨਰਸ ਹੋ ਗਏ ਤੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਹੋ ਗਏ, ਉਹਨਾਂ ਬਾਰੇ ਤਾਂ ਇਹ ਗੱਲ ਵੀ ਕਰਨ ਵਾਸਤੇ ਤਿਆਰ ਨਹੀਂ, ਤੇ ਕਈਆਂ ਦੀਆਂ ਤਾਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ, ਫਿਰ ਵੀ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਤੇ ਇੱਧਰ ਦੇਖੋ ਤੁਸੀਂ, ਇਹਨਾਂ ਨੂੰ ਛੱਡ ਦਿੱਤਾ ਗਿਆ ਹੈਗਾ। ਤੇ ਇਹ ਫਰਕ ਹੈਗਾ ਜੀ ਇਸ ਸਰਕਾਰ 'ਚ। ਤੇ ਜਦੋਂ ਇਹ ਮਹਿੰਦਰ ਹੇਮਬ੍ਰਮ ਬਾਹਰ ਨਿਕਲਿਆ, ਇਹਦਾ ਸਵਾਗਤ ਇਹਨਾਂ ਨੇ ਮਾਲਾ ਪਾ ਕੇ ਕੀਤਾ। ਈਵਨ ਜੇਲ੍ਹ ਪ੍ਰਸ਼ਾਸਨ ਨੇ ਵੀ ਉਹਨੂੰ ਮਾਲਾ ਪਾਈਆਂ। ਤੇ ਆਪ ਜੀ ਹਿਸਾਬ ਲਾਓ ਕਿ ਕਿਸ ਕਿਸਮ ਦਾ ਮਤਲਬ ਇੱਕ ਤੁਸੀਂ ਲਾਓ ਕਿ ਮੈਂ ਤਾਂ ਇਹ ਕਹਿ ਸਕਦਾ ਹਾਂ ਕਿ ਪੋਲੀਟੀਕਲ ਪ੍ਰਿਜ਼ਨਰਸ ਨੇ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਉਹਨਾਂ ਤੋਂ ਛੱਡਿਆ ਹੀ ਜਾ ਸਕਦਾ ਹੈਗਾ। ਪਰ ਹੂੰ ਇਹ ਧਾਰਮਿਕ ਘੱਟ ਗਿਣਤੀਆਂ ਦੇ ਮਾਮਲੇ 'ਚ ਕਿਤੇ ਨਾ ਕਿਤੇ ਇਹ ਅੱਡ ਕਿਸਮ ਦਾ ਵਿਵਹਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਜੀ। ਜੀ ਇਹ ਉਹੋ ਹੀ ਗੱਲ ਹੈ ਨਾ, ਜਦੋਂ ਤੁਸੀਂ ਇਹ ਦੇਖ ਸਕਦੇ ਹੋ ਆਪਣੀਆਂ ਨੰਗੀਆਂ ਅੱਖਾਂ ਦੇ ਨਾਲ ਕਿ ਬਿਲਕਿਸ ਬਾਨੋ ਨਾਲ ਇੰਨੀ ਕਰੂਰਤਾ ਕਰਨ ਵਾਲਿਆਂ ਨੂੰ ਛੱਡਿਆ ਜਾ ਸਕਦਾ, ਫਿਰ ਇੱਧਰ ਤਾਂ ਆਪਾਂ ਅੰਦਾਜ਼ਾ ਲਾ ਹੀ ਸਕਦੇ ਹਾਂ। ਉਧਰ ਪਟਨਾ 'ਚ ਕਹਿੰਦੇ 3 ਘੰਟੇ ਤੱਕ ਗਹਿ ਗੱਚ ਮੀਟਿੰਗ ਚੱਲੀ ਹੈ, ਤੇ ਉਸ ਤੋਂ ਬਾਅਦ ਮਹਾਗਠਬੰਧਨ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਤੈਅ ਹੋਈਆਂ ਨੇ, ਤੇਜਸਵੀ ਨੂੰ ਅੱਗੇ ਲਾਇਆ ਗਿਆ ਹੈ। ਇਹ ਸਾਰੇ ਤੇ ਪਾਓ ਚਾਨਣਾ ਜ਼ਰਾ। ਹਾਂਜੀ, ਬਿਹਾਰ 'ਚ ਆਪਾਂ ਨੂੰ ਪਤਾ ਕਿ ਵਿਧਾਨ ਸਭਾ ਚੋਣ ਹੋਣ ਜਾ ਰਹੇ ਨੇ, ਤੇ ਬੀਜੇਪੀ ਵਾਸਤੇ ਬਿਹਾਰ ਜਿੱਤਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਸ ਹਿਸਾਬ ਨਾਲ ਮਹਾਰਾਸ਼ਟਰ ਉਹਨਾਂ ਵਾਸਤੇ ਇੰਪੋਰਟੈਂਟ ਸੀਗਾ, ਉਸ ਹਿਸਾਬ ਨਾਲ ਬਿਹਾਰ ਵੀ ਇੰਪੋਰਟੈਂਟ ਹੈ, ਕਿਉਂਕਿ ਜਿਹੜੀ ਹਿੰਦੀ ਬੈਲਟ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਕਿਤੇ ਨਾ ਕਿਤੇ ਬਿਹਾਰ ਤੈਅ ਕਰਦਾ ਗਾ। ਜੇ ਉੱਥੇ ਬੀਜੇਪੀ ਅਤੇ ਨਿਤੀਸ਼ ਕੁਮਾਰ ਹੋਰੀ ਹਾਰਦੇ ਨੇ, ਤੇ ਫਿਰ ਕਿਤੇ ਨਾ ਕਿਤੇ ਇੱਕ ਵੱਡਾ ਬਦਲਾਅ ਆਪਾਂ ਨੂੰ ਅੱਗੇ ਆਉਣ ਵਾਲੇ ਵਿਧਾਨ ਸਭਾ ਚੋਣਾਂ 'ਚ, ਜਿਵੇਂ ਗੁਜਰਾਤ ਦੇ ਵੀ ਹੈਗੇ ਆ, ਫਿਰ ਉਸ ਤੋਂ ਅੱਗੇ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਚੋਣ ਨੇ, ਉਹਨਾਂ 'ਚ ਵੀ ਆਪਾਂ ਨੂੰ ਦੇਖਣ ਨੂੰ ਮਿਲੂਗਾ, ਤੇ ਵੱਡਾ ਝਟਕਾ ਬੀਜੇਪੀ ਨੂੰ ਲੱਗ ਸਕਦਾ ਹੈਗਾ। ਇਸ ਕਰਕੇ ਕਿਤੇ ਨਾ ਕਿਤੇ ਉਸ ਦੀ ਪੋਲੀਟੀਕਲ ਅਪਡੇਟਸ ਤੇ ਸਾਡੀ ਜ਼ਿਆਦਾ ਨਜ਼ਰ ਹੈਗੀ ਆ। ਜੀ ਬੇਸਿਕਲੀ ਬੀਜੇਪੀ ਨਿਤੀਸ਼ ਕੁਮਾਰ ਦੇ ਉਲਟ ਤੇਜਸਵੀ ਯਾਦਵ, ਕਾਂਗਰਸ ਪਾਰਟੀ ਜਾਂ ਫਿਰ ਲੈਫਟ ਦੇ ਕੁਝ ਧੜੇ, ਉਹ ਇਕੱਠਾ ਹੋ ਰਹੇ ਨੇ ਜੀ। ਇੱਕ ਦੋ ਹੋਰ ਉੱਥੇ ਲੋਕਲ ਪਾਰਟੀਆਂ ਨੇ, VIP ਪਾਰਟੀਆਂ ਜਿਵੇਂ, ਉਹ ਸਾਰੇ ਇਕੱਠੇ ਇੱਕ ਬੈਨਰ ਥੱਲੇ ਆ ਰਹੇ ਨੇ, ਤੇ ਉਹਨੂੰ ਮਹਾਗਠਬੰਧਨ ਦਾ ਨਾਂ ਦੇ ਰਹੇ ਨੇ। ਬੇਸਿਕਲੀ ਜਿਹੜੇ ਲੋਕ ਇੰਡੀਆ ਅਲਾਇੰਸ ਦੇ ਵਿੱਚ ਸੀਗੇ, ਉਹੀ ਲੋਕ ਹੁਣ ਉੱਥੇ ਸੂਬੇ ਦੀ ਸਿਆਸਤ ਵਾਸਤੇ ਇਕੱਠੇ ਹੋ ਰਹੇ ਨੇ। ਤੇ ਜੀ ਪਹਿਲਾਂ ਇਹ ਡਾਊਟ ਸੀਗਾ ਕਿ ਕਾਂਗਰਸ ਕੀ ਤੇਜਸਵੀ ਯਾਦਵ ਦੇ ਬੈਨਰ ਹੇਠ ਚੋਣ ਲੜੂਗੀ ਜਾਂ ਨਹੀਂ ਲੜੂਗੀ, ਪਰ ਉਹ ਇਹ 3 ਘੰਟੇ ਦੀ ਮੀਟਿੰਗ ਚੱਲੀ, ਉਹਦੇ 'ਚ ਕਲੀਅਰ ਹੋ ਗਿਆਗਾ ਕਿ ਜਿਹੜਾ ਇਹ ਮਹਾਗਠਬੰਧਨ ਹੈ ਉਹਨੂੰ ਲੀਡ ਕਿਤੇ ਨਾ ਕਿਤੇ ਤੇਜਸਵੀ ਯਾਦਵ ਕਰਨਗੇ। ਯਾਨੀ ਕਿ ਇੱਕ ਹਿਸਾਬ ਨਾਲ ਲਾਲੂ ਯਾਦਵ ਦੇ ਮੁੰਡੇ ਨੂੰ ਜਿਹੜਾ ਇਹ ਇੰਡੀਆ ਅਲਾਇੰਸ ਹੈ ਉਹਨੇ ਆਪਣਾ ਮੁੱਖ ਮੰਤਰੀ ਕੈਂਡੀਡੇਟ ਐਲਾਨ ਦਿੱਤਾ ਹੈ। ਤੇ ਹੁਣ ਸੀਟ ਸ਼ੇਅਰਿੰਗ ਤੇ ਗੱਲ ਹੋਊਗੀ ਜੀ ਅੱਗੇ। ਮੈਨੂੰ ਲੱਗਦਾ ਹੈਗਾ ਕਿ ਕਾਂਗਰਸ ਨੇ ਪਿਛਲੀ ਵਾਰ ਹੀ ਤੇਜਸਵੀ ਯਾਦਵ ਦੀ ਸੱਤਾ ਆ ਸਕਦੀ ਸੀਗੀ, ਸਰਕਾਰ ਆ ਸਕਦੀ ਸੀ। ਚੱਕਰ ਇਹ ਪਿਆ ਕਿ ਪਿਛਲੀ ਵਾਰ ਕਾਂਗਰਸ ਨੂੰ ਵੱਧ ਸੀਟਾਂ ਤੇਜਸਵੀ ਯਾਦਵ ਹੋਰਾਂ ਨੇ ਦੇਤੀ, ਤੇ ਖੁਦ ਘੱਟ ਸੀਟਾਂ ਤੇ ਲੜੇ। ਇਸ ਕਰਕੇ ਉਹ ਤਕਰੀਬਨ 10-15 ਸੀਟਾਂ ਤੇ ਰਹਿ ਗਏ ਸੀਗੇ। ਇਸ ਵਾਰ ਕਾਂਗਰਸ ਨੂੰ ਘੱਟ ਸੀਟਾਂ ਦੇ ਕੇ ਖੁਦ ਤੇਜਸਵੀ ਯਾਦਵ ਹੋਰਾਂ ਨੂੰ ਆਪਣੀ ਪਾਰਟੀ ਤੋਂ ਜ਼ਿਆਦਾ ਸੀਟਾਂ ਤੇ ਕੈਂਡੀਡੇਟ ਲੜਾਣੇ ਚਾਹੀਦੇ। ਇਹ ਮਾੜਾ ਜਿਹਾ ਖਿਆਲ ਰੱਖਣ ਤਾਂ ਮੈਨੂੰ ਲੱਗਦਾ ਕਿ ਇਸ ਵਾਰ ਜਿਹੜੀ ਸੱਤਾ ਵਾਪਸੀ ਤੇਜਸਵੀ ਯਾਦਵ ਹੋਰਾਂ ਦੀ ਹੋ ਸਕਦੀ ਹੈਗੀ ਆ।
ਤੇ ਬੀਜੇਪੀ ਨੂੰ ਬਿਹਾਰ ਦੇ ਵਿੱਚ ਵੱਡਾ ਝਟਕਾ ਲੱਗ ਸਕਦਾ ਗਾ। ਉਦਾਂ ਹਜੇ ਤੱਕ ਜਿਹੜਾ ਨਿਤੀਸ਼ ਕੁਮਾਰ ਅਤੇ ਬੀਜੇਪੀ ਦਾ ਜਿਹੜਾ ਅਲਾਇੰਸ ਹੈ, ਉਹਨੇ ਨਿਤੀਸ਼ ਕੁਮਾਰ ਨੂੰ ਆਪਣਾ ਸੀਐਮ ਕੈਂਡੀਡੇਟ ਨਹੀਂ ਐਲਾਨਿਆ ਗਾ। ਇਹ ਇੱਕ ਵੱਡੀ ਚੀਜ਼ ਹੈਗੀ ਆ ਜੀ। ਤੇ ਮੈਨੂੰ ਲੱਗਦਾ ਕਿ ਜਿਵੇਂ ਮਹਾਰਾਸ਼ਟਰ ਦੇ ਵਿੱਚ ਏਕਨਾਥ ਸ਼ਿੰਦੇ ਨਾਲ ਹੋਇਆ ਗਾ, ਉਸੇ ਕਿਸਮ ਦਾ ਕੁਛ ਇਹਨਾਂ ਨਾਲ ਨਿਤੀਸ਼ ਕੁਮਾਰ ਨਾਲ ਵੀ ਬਿਹਾਰ ਦੇ ਵਿੱਚ ਹੋ ਸਕਦਾ ਗਾ। ਇਹ ਖਤਰਾ ਜੀ ਆਪਾਂ ਨੂੰ ਲਗਾਤਾਰ ਬਰਾਬਰ ਦੇਖਣ ਨੂੰ ਮਿਲ ਰਿਹਾ ਗਾ। ਜੀ। ਸੋ ਉੱਧਰ ਚਲੀਏ ਜੀ, ਗੱਲ ਮਹਾਰਾਸ਼ਟਰ ਦੀ ਕਰੀਏ। ਇਹਨਾਂ ਨੇ ਤਾਂ ਜੀ ਆਪਣੀ ਪੁਗਾ ਲਈ ਹੈ ਤੇ ਬਿਲਕੁਲ ਕੇਂਦਰ ਦੇ ਨਾਲ ਜਿਸ ਤਰੀਕੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਚੱਲਦੇ ਨੇ, ਹਰੇਕ ਪਹਿਲ ਨੂੰ ਸਭ ਤੋਂ ਪਹਿਲਾਂ ਲਾਗੂ ਕਰਦੇ ਨੇ। ਬਸ ਇੱਕ ਵਾਰੀ ਹੁਕਮ ਆਉਣੇ ਚਾਹੀਦੇ ਨੇ ਦਿੱਲੀ ਤੇ ਉਸੇ ਤਰੀਕੇ ਦੇ ਨਾਲ ਇਹਨਾਂ ਨੇ 3 ਲੈਂਗੁਏਜ ਪਾਲਿਸੀ ਸਭ ਤੋਂ ਪਹਿਲਾਂ ਲਾਗੂ ਕਰ ਦਿੱਤੀ ਹੈ। ਪਹਿਲਾ ਰਾਜ ਇਹ ਬਣ ਗਿਆ ਤੇ ਦੱਸਿਓ ਇਹਦੇ ਕੀ ਪ੍ਰਭਾਵ ਰਹਿਣਗੇ ਫਿਰ। ਹਾਂਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਕੇਂਦਰ ਨੇ ਹਜੇ ਹੁਕਮ ਦਿੱਤਾ ਹੀ ਸੀ, ਉਸ ਤੋਂ ਪਹਿਲਾਂ ਹੀ ਇਹਨਾਂ ਨੇ ਲਾਗੂ ਕਰਕੇ ਦਿਖਾਤਾ। ਬੇਸਿਕਲੀ ਨਿਊ ਐਜੂਕੇਸ਼ਨ ਪਾਲਿਸੀ 2020 ਦਾ ਇੱਕ ਡਾਕੂਮੈਂਟ ਹੈ ਜੀ। ਉਹਨੂੰ ਨਿਊ ਐਜੂਕੇਸ਼ਨ ਪਾਲਿਸੀ ਨੂੰ ਹੁਣ ਪੂਰੇ ਮੁਲਕ ਭਰ 'ਚ ਲਾਗੂ ਕਰਨ ਦੀ ਗੱਲਾਂ ਸੈਂਟਰ ਸਰਕਾਰ ਕਰ ਰਹੀ ਹੈ, ਜਿਹਦੇ 'ਚ ਆਪਾਂ ਦੇਖ ਰਹੇ ਹਾਂ ਕਿ ਸੂਬਿਆਂ ਦੇ ਜਿਹੜੇ ਅਧਿਕਾਰ ਨੇ ਸਿੱਖਿਆ ਦੇ ਵਿੱਚ, ਉਹ ਘਟਣਗੇ ਤੇ ਕਿਤੇ ਨਾ ਕਿਤੇ ਸੈਂਟਰਲਾਈਜ਼ ਐਜੂਕੇਸ਼ਨ ਹੁੰਦੀ ਆ ਆਪਾਂ ਨੂੰ ਦੇਖਣ ਨੂੰ ਦੇਖਣ। ਇਹਦਾ ਨਾਂ ਹੀ ਇਹ ਨਹੀਂ ਵੀ ਤੁਸੀਂ ਲਾਓ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ, ਤੇ ਤੁਸੀਂ ਇਹਦੇ ਨਾਂ ਤੋਂ ਹੀ ਸਮਝ ਆ ਰਿਹਾ ਹੈਗਾ ਕਿ ਚੀਜ਼ਾਂ ਨੂੰ ਨੈਸ਼ਨਲਾਈਜ਼ ਕਰਨ ਦੀ ਵੱਲ ਸਰਕਾਰ ਵਧ ਰਹੀ ਹੈ। ਕਿ ਤੇ ਜਿਹੜੇ ਸਟੇਟਸ ਹੈਗੇ, ਜਿਹੜੇ ਫੈਡਰਲ ਸਟਰਕਚਰ ਦੀ ਗੱਲ ਆਪਾਂ ਬਾਰ-ਬਾਰ ਕਰਦੇ ਹੈਗੇ, ਤੇ ਸੂਬਿਆਂ ਦੇ ਜੀ ਅਧਿਕਾਰ ਕਿਤੇ ਨਾ ਕਿਤੇ ਇਹਦੇ ਵਿੱਚ ਘਟਣਗੇ ਸਿੱਖਿਆ ਵਾਲੇ ਮਾਮਲੇ ਦੇ ਵਿੱਚ। ਤੇ ਉਹਦਾ ਇੱਕ ਪਹਿਲਾ ਹਮਲਾ ਤਾਂ ਗੈਰ ਹਿੰਦੀ ਭਾਸ਼ੀ ਸੂਬਿਆਂ ਦੇ ਤੇ ਇਹ ਹੀ ਹੈ ਕਿ ਉਹਨਾਂ ਤੇ ਹਿੰਦੀ ਥੋਪੀ ਜਾਊਗੀ ਜੀ। ਇਹੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਮਹਾਰਾਸ਼ਟਰ ਦੇ ਵਿੱਚ। ਮਹਾਰਾਸ਼ਟਰ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਅਤੇ ਏਕਨਾਥ ਸ਼ਿੰਦੇ ਉਹਨਾਂ ਦੀ ਸਰਕਾਰ ਹੈਗੀ ਆ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਲਾਗੂ ਕੀਤਾ ਗਾ ਜੀ। ਮਰਾਠੀ ਸਪੀਕਿੰਗ ਲੋਕ ਹਮੇਸ਼ਾ ਆਪਾਂ ਨੂੰ ਪਤਾ ਕਿ ਬੰਬੇ ਦੇ ਵਿੱਚ ਵੀ ਐਜੀਟੇਸ਼ਨ ਕਰਦੇ ਰਹੇ ਨੇ। ਉੱਤਰ ਪ੍ਰਦੇਸ਼, ਬਿਹਾਰ ਦੇ ਲੋਕ ਜਿਹੜੇ ਉੱਥੇ ਹਿੰਦੀ ਬੋਲਦੇ ਨੇ, ਉਹਨਾਂ ਨਾਲ ਉਹਨਾਂ ਦੀ ਲੜਾਈਆਂ ਵੀ ਰਹੀਆਂ ਨੇ। ਈਵਨ ਹੁਣ ਪਿੱਛੇ ਜੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਰਾਜ ਠਾਕਰੇ ਨੇ, ਆਪਾਂ ਕਹਿ ਲਈਏ ਬਾਲਾ ਸਾਹਿਬ ਠਾਕਰੇ ਦੇ ਜਿਹੜੇ ਭਤੀਜ ਨੇ, ਉਹਨਾਂ ਨੇ ਵੀ ਪਿੱਛੇ ਰੌਲਾ ਪਾ ਲਿਆ ਸੀਗਾ ਜੀ। ਉਹ ਇੱਕ ਉਹਨਾਂ ਦੇ ਇੱਕ ਕਾਰਜਕਰਤਾ ਬੈਂਕਾਂ 'ਚ ਜਾ ਰਹੇ ਸੀ, ਉੱਥੇ ਉਹ ਕਹਿ ਰਹੇ ਸੀ ਕਿ ਸਾਰਾ ਕੰਮ ਹਿੰਦੀ ਅਤੇ ਅੰਗਰੇਜ਼ੀ 'ਚ ਹੋ ਰਿਹਾ ਗਾ, ਮਰਾਠੀ ਤਾਂ ਹੈ ਹੀ ਨਹੀਂ। ਮੈਨੂੰ ਵੀ ਇਹੀ ਲੱਗਦਾ ਗਾ ਕਿ ਜਿਸ ਹਿਸਾਬ ਨਾਲ ਦੁਨੀਆ 'ਚ ਮਤਲਬ ਮੁਲਕ 'ਚ ਇਹ ਹਿੰਦੀ ਨੂੰ ਥੋਪ ਰਹੇ ਨੇ, ਤੇ ਮਹਾਰਾਸ਼ਟਰ ਦੇ ਵਿੱਚ ਕਿਤੇ ਨਾ ਕਿਤੇ ਮਰਾਠੀ ਬਹੁਤ ਪਿੱਛੇ ਚਲੀ ਜਾਊਗੀ ਜੀ। ਕਿਤੇ ਨਾ ਕਿਤੇ ਉੱਥੇ ਫਿਰ 2 ਹੀ ਲੈਂਗੁਏਜ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ, ਇੱਕ ਤਾਂ ਹਿੰਦੀ ਅਤੇ ਇੱਕ ਅੰਗਰੇਜ਼ੀ। ਹੁਣ ਤੁਸੀਂ ਆਪ ਲਾਓ, ਜੇ ਬੈਂਕਾਂ ਦੇ ਵਿੱਚ ਇਸ ਕਿਸਮ ਦੇ ਲੋਕਾਂ ਦੀਆਂ ਭਰਤੀਆਂ ਹੋਣਗੀਆਂ ਜਿਨ੍ਹਾਂ ਨੂੰ ਜੀ ਮਰਾਠੀ ਨਹੀਂ ਆਉਂਦੀ, ਤੇ ਫਿਰ ਉਹ ਮਰਾਠੀ ਥੋੜੀ ਨੂੰ ਬੋਲਣਗੇ। ਤੇ ਅੱਜ ਹੂੰ ਕੱਲ ਆਪਾਂ ਨੂੰ ਪਤਾ ਕਿ ਖਾਸੀ ਬੈਂਕਿੰਗ ਪ੍ਰਾਈਵੇਟਾਈਜ਼ ਵੀ ਹੈਗੀ ਆ, ਉਹ ਵੀ ਇੱਕ ਚੱਕਰ ਹੁੰਦਾ ਗਾ। ਮੈਂ ਈਵਨ ਮੁਹਾਲੀ ਦੇ ਵਿੱਚ ਸੀਗਾ, ਉੱਥੇ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਗਿਆ ਸੀ। ਉੱਥੇ ਜਿਹੜੇ ਬਹੁਤ ਸਾਰੇ ਕਰਮਚਾਰੀ ਸੀਗੇ, ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਸੀਗੀ। ਮੈਂ ਹੈਰਾਨ ਹੋਇਆਗਾ ਕਿ ਮੈਂ ਕਿਹਾ ਇਹ ਖਤਰਾ ਤਾਂ ਹੁਣ ਪੰਜਾਬ ਦੇ ਵਿੱਚ ਵੀ ਵੱਧਦੀ ਪ੍ਰਾਈਵੇਟਾਈਜੇਸ਼ਨ ਨਾਲ ਇਹ ਖਤਰਾ ਹੁਣ ਪੰਜਾਬ 'ਚ ਵੀ ਮੰਡਰਾਊਗਾ। ਮੰਨ ਲਓ ਕਿ ਜੀ ਜਿਹੜੇ ਵੀ ਡਿਪਾਰਟਮੈਂਟ ਹੁਣ ਅੱਜ ਕੱਲ ਪ੍ਰਾਈਵੇਟਾਈਜ਼ ਹੋ ਰਹੇ ਨੇ, ਉੱਥੇ ਜਿਹੜੇ ਭਰਤੀਆਂ ਕਰਨੀਆਂ ਨੇ, ਉਹ ਤਾਂ ਫਿਰ ਉਹ ਜਿਹੜੇ ਪ੍ਰਾਈਵੇਟ ਲਾਲਾ ਹੈਗਾ, ਉਹਨੇ ਇਹ ਥੋੜੀ ਨਾ ਦੇਖਣਾ ਕਿ ਇਹਨੂੰ ਪੰਜਾਬੀ ਆਉਂਦੀ ਹੈ ਕਿ ਨਹੀਂ ਆਉਂਦੀ। ਉਹ ਤਾਂ ਇਹ ਦੇਖੂਗਾ ਕਿ ਮੈਨੂੰ ਘੱਟ ਰੇਟ ਤੇ ਕਿਹੜਾ ਵਰਕਰ ਮਿਲ ਸਕਦਾ ਵਾ। ਤੇ ਆਪਾਂ ਨੂੰ ਪਤਾ ਹਮੇਸ਼ਾ ਹੀ ਜਿਹੜੇ ਮਾਈਗ੍ਰੈਂਟ ਹੁੰਦੇ ਹੈਗੇ ਆ, ਉਹ ਘੱਟ ਰੇਟ ਤੇ ਕੰਮ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ, ਤੇ ਫਿਰ ਲਾਲਿਆਂ ਨੂੰ ਜਾਂ ਫਿਰ ਆਪਾਂ ਕਹਿ ਲਈਏ ਬਿਜ਼ਨਸਮੈਨਸ ਨੂੰ ਤੇ ਉਹ ਹੀ ਸੂਟ ਕਰੂਗਾ। ਤੇ ਇਹ ਖਤਰਾ ਬਰਾਬਰ ਜਿਹੜਾ ਕਿ ਹੁਣ ਆਪਾਂ ਨੂੰ ਮਹਾਰਾਸ਼ਟਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ, ਉਹ ਪੰਜਾਬ 'ਚ ਵੀ ਹੈਗਾ। ਪੰਜਾਬ ਦੇ ਵਿੱਚ ਵੀ ਹਜੇ ਤੱਕ ਆਮ ਆਦਮੀ ਪਾਰਟੀ ਨੇ ਨਿਊ ਐਜੂਕੇਸ਼ਨ ਪਾਲਿਸੀ ਦੀ ਖੁੱਲ ਕੇ ਖਿਲਾਫਤ ਨਹੀਂ ਕੀਤੀ ਹੈ, ਤੇ ਕੋਈ ਹਾਰਡ ਸਟੈਂਡ ਨਹੀਂ ਲਿਆਗਾ। ਇਹ ਕੁਝ ਚੀਜ਼ਾਂ ਨੇ, ਮੈਨੂੰ ਲੱਗਦਾ ਕਿ ਪੰਜਾਬੀਆਂ ਨੂੰ ਵੀ ਆਪਣੀ ਕਿਤੇ ਨਾ ਕਿਤੇ ਕਮਰ ਕਸ ਲੈਣੀ ਚਾਹੀਦੀ, ਤੇ ਇਹਦੇ ਵਾਸਤੇ ਤਿਆਰ ਹੋ ਜਾਣਾ ਚਾਹੀਦਾ। ਕਿ ਮਤਲਬ ਉੱਥੇ ਦੇਖੋ, ਮੈਂ ਐਗਜ਼ਾਮਪਲ ਦਿੱਤਾ ਮਹਾਰਾਸ਼ਟਰ ਦਾ। ਉੱਥੇ ਬੈਂਕਿੰਗ ਸਿਸਟਮ ਦੇ ਵਿੱਚ ਜਿਸ ਹਿਸਾਬ ਨਾਲ ਬੈਂਕਾਂ ਦੇ ਵਿੱਚ ਜਾ ਕੇ ਸ਼ਿਵ ਸੈਨਾ, ਰਾਜ ਠਾਕਰੇ ਵਾਲੀ ਸ਼ਿਵ ਸੈਨਾ ਨੇ ਰੌਲਾ ਵੀ ਪਾਇਆ। ਆਪਾਂ ਦੇਖਦੇ ਹਾਂ ਕਿ ਬੰਬੇ ਦਾ ਕਲਚਰ, ਪੁਣੇ ਦਾ ਕਲਚਰ ਲਗਭਗ ਹਿੰਦੀਆਈਜ਼ਡ ਹੋ ਚੁੱਕਿਆ ਹੈਗਾ। ਉੱਥੇ ਹਿੰਦੀ ਇੱਕ ਹਿਸਾਬ ਦੀ ਲੈਂਗੁਏਜ ਬਣ ਚੁੱਕੀ ਹੈ। ਉੱਥੋਂ ਜੀ ਮਰਾਠੀ ਕਿਤੇ ਨਾ ਕਿਤੇ ਖਤਮ ਹੋ ਚੁੱਕੀ ਹੈ। ਮਹਾਰਾਸ਼ਟਰ ਦੇ ਰੂਰਲ ਏਰੀਆਜ਼ ਦੇ ਵਿੱਚ ਆਪਾਂ ਨੂੰ ਜ਼ਿਆਦਾ ਮਰਾਠੀ ਦੇਖਣ ਨੂੰ ਮਿਲਦੀ ਹੈਗੀ ਆ। ਤੇ ਮਰਾਠੀ ਹਾਲਾਂਕਿ ਆਪਾਂ ਨੂੰ ਪਤਾ ਕਿ ਬਹੁਤ ਪੁਰਾਣੀ ਲੈਂਗੁਏਜ ਹੈ, ਉਹਦੇ ਆਪਣੇ ਸੰਘਰਸ਼ ਨੇ, ਉਹਦਾ ਥੀਏਟਰ ਵੀ ਕਿੰਨਾ ਸਟਰੋਂਗ ਹੈਗਾ ਜੀ, ਉਹਦਾ ਲਿਟਰੇਚਰ ਕਿੰਨਾ ਸਟਰੋਂਗ ਹੈਗਾ, ਕਿੰਨੇ ਤਗੜੇ ਰਾਈਟਰ ਆਪਾਂ ਨੂੰ ਪਤਾ, ਕਿੰਨੇ ਤਗੜੇ ਥੀਏਟਰ ਆਰਟਿਸਟ ਮਰਾਠੀ ਜ਼ਬਾਨ ਨੇ ਦਿੱਤੇ ਨੇ ਆਪਾਂ ਨੂੰ।
ਤੇ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਹਿੰਦੀ ਹੈਗੀ ਆ ਉਹਦੀ ਜਿਹੜੀ ਹਿਸਟਰੀ ਹੈਗੀ ਆ ਉਹ ਤਕਰੀਬਨ 200 ਸਾਲ ਪੁਰਾਣੀ ਹੈ ਜੀ। ਪਰ ਫਿਰ ਵੀ ਉਹ ਹੁਣ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਹਿੰਦੀ ਦਾ ਜਿਹੜਾ ਪ੍ਰਭਾਵ ਵਧ ਰਿਹਾ ਹੈਗਾ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਜ਼ਬਾਨਾਂ ਸੀਗੀਆਂ ਅਵਧ, ਬਰਜੀ, ਬ੍ਰਿਜ, ਭੋਜਪੁਰੀ, ਇਸ ਕਿਸਮ ਦੀ ਜ਼ਬਾਨਾਂ ਨੂੰ ਖਾ ਕੇ ਮੈਥਿਲੀ ਇਹ ਹਿੰਦੀ ਡਿਵੈਲਪ ਹੋਈ ਹੈ ਜੀ। ਇਹਦਾ ਫਿਰ ਹੁਣ ਅਗਲਾ ਜਿਹੜਾ ਟਾਰਗੇਟ ਹੈਗਾ ਉਹ ਕਿਤੇ ਨਾ ਕਿਤੇ ਜਿਹੜੇ ਗੈਰ ਹਿੰਦੀ ਭਾਸ਼ੀ ਸੂਬੇ ਨੇ ਉਹੀ ਨੇ, ਤੇ ਉਹਨਾਂ ਨੂੰ ਵੀ ਖਤਰਾ ਹੈਗਾ। ਹੁਣ ਮੈਂ ਜਿਹੜੇ ਸੂਬੇ ਤੇ ਆਉਂਦਾ ਗਾ, ਮੈਂ ਹਰਿਆਣੇ ਤੋਂ ਹੈਗਾ ਜੀ। ਹਰਿਆਣੇ ਦੇ ਵਿੱਚ ਇਹਨਾਂ ਨੇ ਹਰਿਆਣਵੀ ਖਾ ਲਈ, ਹਿੰਦੀ ਨੇ ਕਿਤੇ ਨਾ ਕਿਤੇ ਹਰਿਆਣੇ ਨੂੰ ਰਿਪਲੇਸ ਕਰਤਾ। ਹਰਿਆਣੇ ਦੇ ਸ਼ਹਿਰਾਂ ਦੇ ਵਿੱਚ ਮੈਂ ਦੇਖਦਾ ਗਾ ਕਿ ਲੋਕ ਹਿੰਦੀ ਜ਼ਬਾਨ ਜ਼ਿਆਦਾ ਇਸਤੇਮਾਲ ਕਰਦੇ ਨੇ, ਕੋਈ ਮਤਲਬ ਹਰਿਆਣੀ ਨੂੰ ਸਮਝਦੇ ਤੱਕ ਨਹੀਂ। ਤਾਂ ਇਹ ਜਿਹੜਾ ਖਤਰਾ ਗਾ ਉਹ ਹੁਣ ਮਤਲਬ ਮੈਨੂੰ ਲੱਗਦਾ ਗਾ ਕਿ ਜਿਹੜੀ ਜਿਨ੍ਹਾਂ ਸੂਬਿਆਂ ਕੋਲ ਆਪਣੀ ਜ਼ਬਾਨਾਂ ਨੇ, ਮਤਲਬ ਪੂਰੀ ਆਪਾਂ ਕਹੀਏ ਕਿ ਭਰੀ ਜਿਹੜੀ ਭਾਸ਼ਾ ਹੈਗੀ ਆ ਉਹ ਵੀ ਹੈਗੀ ਆ, ਜਿਹਦੀ ਲਿਪੀ ਵੀ ਹੈਗੀ ਆ ਉਹਨਾਂ ਕੋਲ, ਤੇ ਉਹਦਾ ਲਿਟਰੇਚਰ ਵੀ ਹੈ, ਇੱਕ ਹਿਸਟੋਰੀਕਲ ਪਿਛੋਕੜ ਵੀ ਹੈਗਾ, ਸਾਰਾ ਕੁਝ ਜਿਨ੍ਹਾਂ ਕੋਲ ਹੈ, ਉਹਨਾਂ ਨੂੰ ਵੀ ਹੁਣ ਹਿੰਦੀ ਤੋਂ ਖਤਰਾ ਮਹਿਸੂਸ ਹੋ ਰਿਹਾ ਹੈਗਾ। ਇਹ ਮਹਾਰਾਸ਼ਟਰ ਦੇ ਵਿੱਚ ਜਿਹੜੀ ਟਰਾਈ ਲੈਂਗੁਏਜ ਪਾਲਿਸੀ ਲਾਗੂ ਕੀਤੀ ਗਈ ਹੈ ਉਹਦਾ ਹੀ ਇੱਕ ਇਹ ਉਦਾਹਰਣ ਹੈ ਜੀ। ਸੋ ਉਧਰ ਅੱਗੇ ਚੱਲੀਏ ਤਾਂ ਤੇਲੰਗਾਨਾ ਦੇ ਵਿੱਚ ਤਾਂ ਲੂ ਨੂੰ ਕਰਤਾ ਜੀ ਉਹਨਾਂ ਨੇ ਆਪ ਦਾ ਘੋਸ਼ਿਤ, ਕਿਉਂਕਿ ਮੌਸਮ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਪੰਜਾਬ 'ਚ 2 ਦਿਨ ਮੀਂਹ ਦੀ ਸੰਭਾਵਨਾ ਹੈ। ਪਾਇਓ ਤਾਂ ਬਾਕੀ ਦੇ ਵੈਦਰ ਤੇ ਚਾਨਣਾ। ਹਾਂਜੀ, ਇਸ ਵਾਰ ਵੈਦਰ ਤੇ ਖਾਸੀ ਗੱਲ ਹੋ ਰਹੀ ਹੈ। ਆਪਾਂ ਆਪਣੇ ਬੁਲੇਟਿਨ 'ਚ ਵੀ ਲਗਾਤਾਰ ਗੱਲ ਕਰ ਰਹੇ ਹਾਂ, ਕਿਉਂਕਿ ਅੱਡ-ਅੱਡ ਸਟੇਟਾਂ 'ਚ ਆਪਾਂ ਨੂੰ ਅੱਡ-ਅੱਡ ਕਿਸਮ ਦੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ। ਰਾਜਸਥਾਨ ਜੀ ਦੇ ਵਿੱਚ ਹੁਣ ਤੋਂ ਹੀ 17 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦੀ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜਦ ਕਿ ਆਪਾਂ ਨੂੰ ਪਤਾ ਹੈ ਕਿ ਰਾਜਸਥਾਨ ਦੇ ਵਿੱਚ ਵੀ ਮਈ ਦਾ ਆਖਰੀ ਹਫ਼ਤਾ ਤੇ ਜੂਨ ਦੇ ਕੁਝ ਹਫ਼ਤੇ ਹੁੰਦੇ ਸੀ ਜਿਸ ਟਾਈਮ ਹੀਟ ਵੇਵ ਦੀ ਚੇਤਾਵਨੀਆਂ ਜਾਰੀ ਕੀਤੀ ਜਾਂਦੀਆਂ ਸੀਗੀਆਂ। ਜੈਸਲਮੇਰ, ਬਾੜਮੇਰ, ਇਹ 46-47 ਡਿਗਰੀ ਹਜੇ ਤੋਂ ਹੀ ਹੋਇਆ ਪਿਆ ਜੀ ਉੱਥੇ ਟੈਂਪਰੇਚਰ। ਇੰਨਾ ਉੱਥੇ ਆਪਾਂ ਕੀ ਟੈਂਪਰੇਚਰ ਵਧਿਆ ਹੋਇਆਗਾ। ਮੱਧ ਪ੍ਰਦੇਸ਼ ਦੇ ਵਿੱਚ ਵੀ 43 ਡਿਗਰੀ ਦੇ ਨੇੜੇ ਤੇੜੇ ਜਿਹੜਾ ਟੈਂਪਰੇਚਰ ਉਹ ਪਹੁੰਚਿਆ ਹੋਇਆਗਾ। ਤੇਲੰਗਾਨਾ ਦੇ ਵਿੱਚ 28 ਜ਼ਿਲ੍ਹਿਆਂ ਦੇ ਵਿੱਚ ਲਗਾਤਾਰ 15 ਦਿਨਾਂ ਤੱਕ ਲੂ ਚੱਲਣ ਦੀ ਜਿਹੜੀ ਕਿਤੇ ਨਾ ਕਿਤੇ ਇੱਕ ਫੋਰਕਾਸਟਿੰਗ ਹੋਈ ਹੈਗੀ ਆ, ਯਾਨੀ ਕਿ ਇੱਕ ਸੂਚਨਾ ਦਿੱਤੀ ਗਈ ਹੈਗੀ ਆ, ਜਿਸ ਕਰਕੇ ਲੂ ਨੂੰ ਉਹ ਸਰਕਾਰ ਨੇ ਆਪ ਦਾ ਹੀ ਐਲਾਨ ਦਿੱਤਾ ਤੇ ਕਿਹਾ ਹੈਗਾ ਕਿ ਜੇ ਕੋਈ ਲੂ ਨਾਲ ਮਰੂਗਾ ਤੇ ਉਹਨੂੰ 4 ਲੱਖ ਰੁਪਇਆ ਦਿੱਤਾ ਜਾਊਗਾ। ਇਹ ਮਤਲਬ ਤੇਲੰਗਾਨਾ ਪਹਿਲਾ ਸੂਬਾ ਆਪਾਂ ਕਹਿ ਸਕਦੇ ਹਾਂ ਮੁਲਕ ਭਰ 'ਚ ਜਿਹੜਾ ਕਿ ਲੂ ਨੂੰ ਇੰਨੀ ਸੀਰੀਅਸ ਲੈ ਰਿਹਾ ਹੈਗਾ। ਦੇਖੋ ਹਾਲ ਤਾਂ ਪੰਜਾਬ ਦੇ ਵੀ ਮਾੜੇ ਨੇ, ਮਤਲਬ ਈਵਨ ਆਪਾਂ ਨੂੰ ਪਤਾ ਕਿ ਕੱਲ ਕਿੰਨੀ ਤੇਜ਼ ਬਾਰਿਸ਼ ਹੋਈ ਸੀ ਤੇ ਹਵਾ ਕਿੰਨੀ ਤੇਜ਼ ਚੱਲੀ ਸੀ। ਰਾਤ ਨੂੰ ਇੱਥੇ ਜੀ ਪੰਜਾਬ 'ਚ ਆਂਧੀ ਆਈ ਸੀਗੀ। 2 ਦਿਨਾਂ ਤੱਕ ਲਗਾਤਾਰ ਮੀਂਹ ਪੈਣ ਦੀ ਅੱਡ-ਅੱਡ ਥਾਵਾਂ ਤੇ ਅੱਡ-ਅੱਡ ਟਾਈਮ ਤੇ ਸੰਭਾਵਨਾਵਾਂ ਨੇ ਤੇ 40 ਕਿਲੋਮੀਟਰ ਤੱਕ ਦੀਆਂ ਤੇਜ਼ ਹਵਾਵਾਂ ਚੱਲੀਆਂ ਸੀ। ਬਠਿੰਡੇ 'ਚ ਵੀ ਟੈਂਪਰੇਚਰ 43 ਤੋਂ ਪਾਰ ਹੋ ਚੁੱਕਿਆ ਗਾ ਜੀ, ਯਾਨੀ ਕਿ ਜਿਹੜਾ ਜੀ ਮਾਲਵਾ ਗਾ ਉਹ ਖਾਸਾ ਗਰਮ ਆਪਾਂ ਨੂੰ ਦੇਖਣ ਨੂੰ ਮਿਲੇਗਾ। ਮਾਨਸਾ, ਆਪਾਂ ਕਹਿ ਲਈਏ ਸਰਦੂਲਗੜ੍ਹ, ਆਪਾਂ ਕਹਿ ਲਈਏ, ਆਪਾਂ ਅਬੋਹਰ ਕਹਿ ਲਈਏ, ਮੁਕਤਸਰ ਕਹਿ ਲਈਏ, ਉੱਥੇ ਆਪਾਂ ਨੂੰ ਟੈਂਪਰੇਚਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈਗਾ। ਤੇ ਜਿਹੜੀਆਂ ਲਗਾਤਾਰ 2 ਦਿਨ ਪੰਜਾਬ 'ਚ ਮੀਂਹ ਵੀ ਪੈ ਸਕਦਾ ਹੈਗਾ ਤੇ ਹਵਾਵਾਂ ਵੀ ਗਰਮ ਹਵਾਵਾਂ ਵੀ ਚੱਲਣਗੀਆਂ, ਇਹ ਵੀ ਸੂਚਨਾ ਹੈਗੀ ਆ ਜੀ। ਫਰੀਦਕੋਟ ਦੇ ਵਿੱਚ ਆਪਾਂ ਗੱਲ ਕਰ ਲਈਏ 40 ਡਿਗਰੀ ਦੇ ਨੇੜੇ ਤੇੜੇ ਟੈਂਪਰੇਚਰ ਰਹਿ ਰਿਹਾ ਹੈਗਾ ਜੀ। 41 ਡਿਗਰੀ ਦੇ ਨੇੜੇ ਤੇੜੇ ਮਾਨਸਾ ਦੇ ਵਿੱਚ ਹੈ। 43.3 ਡਿਗਰੀ ਦਾ ਟੈਂਪਰੇਚਰ ਕਿਤੇ ਨਾ ਕਿਤੇ ਬਠਿੰਡੇ ਦੇ ਵਿੱਚ ਹੈ। ਤੇ ਮਤਲਬ ਉਹ ਆਪਾਂ ਨੂੰ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹੈਗੀਆਂ। ਤੇ ਮਤਲਬ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਤਾਂ ਜਿਹੜੀ ਅੰਮ੍ਰਿਤਸਰ ਕੁੱਲਾ ਲਾਮਪੁਰ ਜਿਹੜੀ ਫਲਾਈਟ ਸੀ ਉਹਨੂੰ ਵੀ ਹੁਣ ਪੋਸਟਪੋਨ ਕਰ ਦਿੱਤਾ ਗਿਆ। ਤੇ ਉਹ ਕਿਉਂਕਿ ਕਿਤੇ ਨਾ ਕਿਤੇ ਤੇ ਹਵਾ ਇੰਨੀ ਤੇਜ਼ ਚੱਲ ਰਹੀ ਆ, ਅੰਧੜ ਆਇਆ ਹੋਇਆ ਜੀ, ਇੰਨਾ ਤੇਜ਼ ਅੰਧੜ ਦੀ ਸੂਚਨਾ ਹੈਗੀ ਹੈ। ਇਸ ਕਰਕੇ ਉਹਨੂੰ ਜੇ ਲੈਂਡਿੰਗ ਕਰਾਈ ਜਾਊਗੀ ਫਲਾਈਟ ਦੀ ਤਾਂ ਉਹਦੇ 'ਚ ਔਖਾ ਹੋਊਗਾ। ਇਸ ਕਰਕੇ ਇਹ ਕਿਹਾ ਜਾ ਰਿਹਾ ਹੈਗਾ ਤੇ ਇਹ ਮੋਟਾ ਹੈਗਾ ਕਿ ਤੇ ਅੱਜ ਮਤਲਬ ਉਦਾਂ ਮੋਟਾ ਅਸਮਾਨ ਸਾਫ਼ ਸੀਗਾ, ਪਰ ਤੇ ਕੱਲ ਜਿਹੜੀ ਰਾਤ ਨੂੰ ਮੀਂਹ ਪਿਆ ਸੀ ਉਹਦੇ ਕਰਕੇ ਥੋੜਾ ਟੈਂਪਰੇਚਰ ਵੀ ਡਾਊਨ ਸੀਗਾ। ਪਰ ਪੰਜਾਬ ਇਸ ਵਾਰ ਆਪਾਂ ਨੂੰ ਦਿਖ ਰਿਹਾ ਹੈਗਾ ਟੈਂਪਰੇਚਰ ਮਤਲਬ ਅੱਡ-ਅੱਡ ਕਿਸਮ ਦੇ ਜਿਹੜੇ ਟੈਂਪਰੇਚਰ ਕਰਕੇ ਅੱਡ-ਅੱਡ ਕਿਸਮ ਦੀਆਂ ਦਿੱਕਤਾਂ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਇਸ ਵਾਰ ਤੱਕ ਮੇਰੀ ਕਿਸਾਨਾਂ ਨਾਲ ਵੀ ਗੱਲ ਹੋ ਰਹੀ ਸੀ, ਤਕਰੀਬਨ 5-6% ਜਿਹੜਾ ਝਾੜ ਹੈਗਾ ਗੇਹੂੰ ਦਾ, ਕਣਕ ਦਾ, ਉਹ ਘਟਿਆ ਹੈਗਾ। ਜਿਸ ਮੈਂ ਐਗਜ਼ਾਮਪਲ ਦੇ ਦਿੰਦਾ, ਜਿਸ ਕਿਸਾਨ ਦੇ ਖੇਤ 'ਚ ਪਿਛਲੀ ਵਾਰ ਤਕਰੀਬਨ
65-70 ਮਣ ਕਿੱਲਾ ਪਿਆ ਸੀ ਜਿਸ ਨੂੰ ਕਣਕ ਦਾ, ਉਹ ਇਸ ਵਾਰ ਕਹਿ ਰਹੇ ਨੇ ਕਿ 62-63 ਮਣ ਜਾਂ 60 ਮਣ, ਜਿਹਦਾ 65 ਮਣ ਸੀਗਾ ਉਹਦਾ 60 ਤੇ 62 ਮਣ ਦੇ ਨੇੜੇ ਤੇੜੇ, ਯਾਨੀ ਕਿ ਤਕਰੀਬਨ 3-4 ਮਣ ਦਾ ਘਾਟ ਜਿਹੜਾ ਝਾੜ ਹੈ ਉਹ ਘਟਿਆਗਾ। 5% ਦੇ ਨੇੜੇ ਤੇੜੇ, ਮੈਂ ਇੱਕ ਮੋਟੀ ਕੈਲਕੂਲੇਸ਼ਨ ਕਰ ਰਿਹਾ ਸੀਗਾ, 5% ਦੇ ਨੇੜੇ ਤੇੜੇ ਝਾੜ ਕਣਕ ਦਾ ਘਟਿਆਗਾ। ਉਹਦਾ ਰੀਜ਼ਨ ਇਹ ਹੈ ਕਿ ਫਰਵਰੀ ਮਹੀਨੇ ਦੇ ਐਂਡ 'ਚ ਇੱਕਦਮ ਤੋਂ ਹੀ ਇੱਕੋ ਲਖਤੇ ਜਿਹੜਾ ਟੈਂਪਰੇਚਰ ਰਾਈਜ਼ ਹੋਇਆ ਸੀਗਾ, ਉਹ ਇੱਕ ਚੀਜ਼ ਹੈਗੀ ਆ। ਬਾਕੀ ਇਸ ਬਾਰੇ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ ਮਾਨਸੂਨ ਹੈ ਉਹ ਨੋਰਮਲ ਰਹੂਗਾ ਜੀ। ਜੇ ਉਹ ਨੋਰਮਲ ਰਹੂਗਾ ਤੇ ਪੰਜਾਬ 'ਚ ਆਪਾਂ ਨੂੰ ਜਿਹੜੀ ਜੀਰੀ ਦੀ ਖੇਤੀ ਹੈ ਉਹ ਵਧੀਆ ਦੇਖਣ ਨੂੰ ਮਿਲੂਗੀ ਤੇ ਗਰਾਊਂਡ ਵਾਟਰ ਵੀ ਰਿਚਾਰਜ ਹੋਊਗਾ। ਇਹ ਮਤਲਬ ਹਾਲਾਂਕਿ ਅਜੇ ਮਾਨਸੂਨ ਚਾਲੂ ਨਹੀਂ ਹੋਇਆਗਾ। ਮਾਨਸੂਨ ਆਪਾਂ ਨੂੰ ਪਤਾ ਕਿ ਜੂਨ ਦੇ ਲਾਸਟ ਵੀਕ 'ਚ ਆਪਾਂ ਨੂੰ ਦੇਖਣ ਨੂੰ ਮਿਲੂਗਾ ਪੰਜਾਬ ਦੇ ਵਿੱਚ, ਤੇ ਜਦੋਂ ਮਾਨਸੂਨ ਆਊਗਾ ਉਦੋਂ ਆਪਾਂ ਉਸ ਬਾਰੇ ਵੀ ਗੱਲ ਕਰਾਂਗੇ। ਲੇਕਿਨ ਹੀਟ ਵੇਵ ਤਕਰੀਬਨ ਇਹ ਕਿਹਾ ਜਾ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਵੀ 10 ਤੋਂ 12 ਦਿਨ ਹੀਟ ਵੇਵ ਵਾਲੇ ਆਪਾਂ ਨੂੰ ਦੇਖਣ ਨੂੰ ਮਿਲਣਗੇ। ਪਹਿਲਾਂ ਆਪਾਂ ਨੂੰ ਪਤਾ ਕਿ 5 ਤੋਂ 7 ਦਿਨ ਹੁੰਦੇ ਸੀ ਜਿਹਦੇ 'ਚ ਹੀਟ ਵੇਵ ਕਰਕੇ ਚੇਤਾਵਨੀ ਜਾਰੀ ਕੀਤੀ ਜਾਂਦੀ ਸੀ, ਲੋਕ ਅੰਦਰ ਰਹਿੰਦੇ ਸੀ ਕਿ ਉਹਨੂੰ 5-7 ਦਿਨਾਂ 'ਚ, ਪਰ ਇਸ ਵਾਰ 10 ਤੋਂ 15 ਦਿਨਾਂ ਦਾ ਇਹ ਪੀਰੀਅਡ ਰਹੂਗਾ, ਯਾਨੀ ਕਿ ਲਗਭਗ ਦੁੱਗਣੇ ਦਿਨ ਹੋ ਗਏ ਨੇ ਜੀ ਹੀਟ ਵੇਵ ਦੇ। ਇਸ ਕਰਕੇ ਹੁਣ ਦੇਖਦੇ ਹਾਂ ਪੰਜਾਬ ਸਰਕਾਰ ਇਸ ਤੇ ਕੀ ਕਾਰਵਾਈ ਕਰਦੀ ਹੈਗੀ ਆ, ਕੀ ਚੇਤਾਵਨੀ ਕੋਈ ਜਾਰੀ ਕਰਦੀ ਹੈ, ਕੀ ਇਹਨੂੰ ਆਪਦਾ ਘੋਸ਼ਿਤ ਕਰਦੀ ਹੈ ਨਹੀਂ ਕਰਦੀ। ਮੈਂ ਇੱਕ ਗੱਲ ਹੋਰ ਵੀ ਦੇਖਿਆ, ਮੌਸਮ ਬਾਰੇ ਜਾਂ ਫਿਰ ਇਸ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਬਾਰੇ ਜਿਹੜੇ ਪੰਜਾਬ ਦੀ ਗਵਰਨਮੈਂਟ ਉਹ ਲਗਭਗ ਮਤਲਬ ਉਹਨੂੰ ਨਜ਼ਰਅੰਦਾਜ਼ ਕਰਦੇ ਹੀ ਪਾਇਆ ਜਾਂਦਾ ਗਾ। ਉਹ ਕੋਈ ਉਹਦੇ ਤੇ ਗੱਲ ਹੀ ਨਹੀਂ ਕਰਦੀ ਕਿ ਕਿਸ ਕਿਸਮ ਦਾ ਟੈਂਪਰੇਚਰ ਰਹੇਗਾ, ਕਿਸ ਕਿਸਮ ਦਾ ਮੌਸਮ ਰਹਿਣ ਵਾਲਾ ਪੰਜਾਬ ਦਾ। ਤੇ ਮੈਨੂੰ ਲੱਗਦਾ ਕਿ ਇਹ ਇੱਕ ਨਾਲਾਇਕੀ ਸਰਕਾਰ ਦੀ ਇਹ ਵੀ ਹੈ ਕਿ ਉਹ ਮਤਲਬ ਕਿਸ ਕਿਸਮ ਦਾ ਟੈਂਪਰੇਚਰ, ਕਿਸ ਕਿਸਮ ਦਾ ਮੌਸਮ ਹੋਊਗਾ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਕਰੀ। ਉਹਦੇ ਕੀ ਨੁਕਸਾਨ ਨੇ, ਕੀ ਫਾਇਦੇ ਨੇ, ਕੀ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਜਾਂ ਲੋਕਾਂ ਨੂੰ ਉਹਦੇ ਕਰਕੇ ਕੀ ਨੁਕਸਾਨ ਹੋ ਰਹੇ ਨੇ, ਉਹਦੇ ਬਾਰੇ ਬਿਲਕੁਲ ਵੀ ਮਤਲਬ ਗਾਇਬ ਹੈ, ਉਹਦੇ ਬਾਰੇ ਗੱਲ ਹੀ ਨਹੀਂ ਕਰਦੀ ਸਰਕਾਰ ਜੀ। ਸੋ ਅੱਗੇ ਚੱਲੀਏ ਤਾਂ ਉਧਰ ਬਹਿਬਲ ਕਲਾਂ ਫਾਇਰਿੰਗ ਕੇਸ ਦਾ ਜਿਹੜਾ ਕੇਸ ਸੀ ਇਹ ਚੰਡੀਗੜ੍ਹ ਪਹਿਲਾਂ ਸ਼ਿਫਟ ਕਰ ਦਿੱਤੇ ਗਏ ਸੀ। ਫਿਰ ਪੰਜਾਬ ਸਰਕਾਰ ਨੇ, ਜਦੋਂ ਪੰਜਾਬ ਸਰਕਾਰ ਤੇ ਲੋਕਾਂ ਨੇ ਪ੍ਰੈਸ਼ਰ ਪਾਇਆ ਤਾਂ ਫਿਰ ਇਹਨਾਂ ਨੇ ਅਰਜ਼ੀ ਲਾਈ ਸੀ ਕਿ ਵਾਪਸ ਲਿਆਉਣੇ ਚਾਹੀਦੇ ਨੇ, ਕਿਉਂਕਿ ਜਿਹੜੇ ਗਵਾਹ ਨੇ ਉਹ ਕਿਵੇਂ ਚੰਡੀਗੜ੍ਹ ਪਹੁੰਚ ਕੇ ਗਵਾਹੀਆਂ ਦੇਣਗੇ ਜਾਂ ਹੋਰ ਸਾਰਾ ਕੁਝ ਚੱਲੂਗਾ। ਵੈਸੇ ਇਹਨੂੰ ਨਲਾਇਕੀ ਵਜੋਂ ਹੀ ਦੇਖਿਆ ਜਾ ਰਿਹਾ ਪੰਜਾਬ ਸਰਕਾਰ ਦਾ ਕਿ ਜੇ ਇਹ ਜੋ ਸਾਰਾ ਕੁਝ ਹੋਇਆ। ਪਰ ਹੁਣ ਜਿਹੜੇ ਆਦੇਸ਼ ਆਏ ਨੇ ਕੋਰਟ ਵੱਲੋਂ ਉਹ ਕੀ ਕਹਿ ਰਹੇ ਨੇ ਕਿ ਇਹ ਵਾਪਸ ਪੰਜਾਬ ਵੱਲ ਪਰਤੂਗਾ ਕੇਸ ਜਾਂ ਫਿਰ ਹੁਣ ਚੰਡੀਗੜ੍ਹ ਹੀ ਜਾਣਾ ਪਿਆ ਕਰੂ? ਦੇਖੋ, ਤੁਸੀਂ ਬਹੁਤ ਇਹਦੀ ਸਹੀ ਵਿਆਖਿਆ ਇੱਕ ਹਿਸਾਬ ਨਾਲ ਕਰੀ ਦਿੱਤੀ ਹੈ ਗੁਰਪ੍ਰੀਤ, ਕਿ ਆਪਾਂ ਨੂੰ ਪਤਾ ਹੈ ਕਿ ਇਹ ਜਿਹੜਾ ਮਾਮਲਾ ਹੈਗਾ ਸਾਰਾ ਇਹ ਫਰੀਦਕੋਟ ਦਾ ਕੇਸ ਹੈਗਾ। ਫਰੀਦਕੋਟ ਕੋਰਟ ਵਿੱਚ ਹੀ ਚੱਲਣਾ ਚਾਹੀਦਾ ਸੀਗਾ, ਕਿਉਂਕਿ ਉੱਥੇ ਜਿਹੜੇ ਲੋਕਲ ਪੇਂਡੂ ਲੋਕ ਨੇ ਉਹ ਚੰਡੀਗੜ੍ਹ ਥੋੜੀ ਨਾ ਟਰੈਵਲ ਕਰਨਗੇ ਜੇ ਉਹਨਾਂ ਨੂੰ ਗਵਾਹੀਆਂ ਦੇਣੀਆਂ ਹੋਣਗੀਆਂ। ਮੈਨੂੰ ਲੱਗਦਾ ਕਿ ਫਰੀਦਕੋਟ ਦੇ ਵਿੱਚ ਹੀ ਚੱਲਣਾ ਚਾਹੀਦਾ ਸੀਗਾ। ਲੋਕਾਂ ਨੇ ਪ੍ਰੈਸ਼ਰ ਬਹੁਤ ਪਾਇਆ ਗਾ ਇਸ ਮਾਮਲੇ ਦੇ ਵਿੱਚ, ਲੇਕਿਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਤੇ ਜਿਹੜੀ ਪਟੀਸ਼ਨ ਪਾਈ ਗਈ ਸੀਗੀ ਪੰਜਾਬ ਸਰਕਾਰ ਵੱਲੋਂ ਉਹ ਖਾਰਿਜ ਕਰ ਦਿੱਤੀ ਹੈ ਤੇ ਕਿਹਾ ਹੈਗਾ ਕਿ ਚੰਡੀਗੜ੍ਹ ਹੀ ਇਹ ਕਿਤੇ ਨਾ ਕਿਤੇ ਕੇਸ ਚੱਲੂਗਾ ਜੀ। ਇਹ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ। ਇਹਦੇ ਮਤਲਬ ਤੁਹਾਡੀ ਗੱਲ ਸਹੀ ਹੈ ਕਿ ਤੁਸੀਂ ਇਹ ਨਹੀਂ ਕਰ ਸਕਦੇ ਕਿ ਨਿਸ਼ਪਕਸ਼ ਜਾਂਚ ਵਾਸਤੇ ਅਸੀਂ ਉੱਥੇ ਉਸ ਕੇਸ ਨੂੰ ਸ਼ਿਫਟ ਕਰ ਰਹੇ ਹਾਂ। ਹੁਣ ਜਿਵੇਂ ਜਿਹੜੇ ਮੁੰਡੇ ਸੀਗੇ, ਆਪਾਂ ਨੂੰ ਪਤਾ ਹੈ ਕਿ 2023 ਮਾਰਚ 2023 ਦੇ ਵਿੱਚ ਜਿਹੜੇ ਸਿੱਖ ਮੁੰਡੇ ਫੜੇ ਗਏ ਸੀਗੇ, ਸਿੱਖ ਨੌਜਵਾਨ ਫੜੇ ਗਏ ਸੀਗੇ ਪੰਜਾਬ 'ਚ, ਉਹਨਾਂ ਨੂੰ ਲੈ ਜਾ ਕੇ ਅਸਮ ਡਿਬਰੂਗੜ੍ਹ ਭੇਜਤਾ, ਜਦਕਿ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਸੀਗੇ। ਕੀ ਜੁਡੀਸ਼ੀਅਲ ਕਸਟਡੀ ਉਹਨਾਂ ਦੀ ਪੰਜਾਬ 'ਚ ਨਹੀਂ ਹੋ ਸਕਦੀ ਸੀਗੀ? ਮਤਲਬ ਅਸੀਂ ਨਿਸ਼ਪਕਸ਼ ਜਾਂਚ ਕਰਵਾਉਣਾ ਚਾਹੁੰਦੇ ਹਾਂ। ਨਿਸ਼ਪਕਸ਼ ਜਾਂਚ ਕਰਾਉਣ ਦੇ ਚੱਕਰ 'ਚ ਤੁਸੀਂ ਮਤਲਬ ਬੱਚਿਆਂ ਨੂੰ ਦੂਜੇ ਸਟੇਟ 'ਚ ਲੈ ਗਏ। ਇਸ ਹਿਸਾਬ ਨਾਲ ਨਿਸ਼ਪਕਸ਼ ਜਾਂਚ ਦੇ ਚੱਕਰ 'ਚ ਤੁਸੀਂ ਜਿਹੜਾ ਕੇਸ ਹੈ ਉਹਨੂੰ ਹੀ ਚੰਡੀਗੜ੍ਹ ਲੈ ਆਏ, ਜਿਹੜਾ ਕਿ ਫਰੀਦਕੋਟ ਤੋਂ ਤਕਰੀਬਨ 230-240 ਕਿਲੋਮੀਟਰ ਪੈਂਦਾ ਗਾ। ਤੇ ਇਹ ਮਤਲਬ ਕਿਸ ਕਿਸਮ ਦਾ ਤੁਸੀਂ ਮਤਲਬ ਇਹ ਇੰਡੀਪੈਂਡੈਂਟ ਇਨਕੁਆਇਰੀ ਦੇ ਨਾਂ ਤੇ ਤੁਸੀਂ ਸਾਰਾ ਕੁਝ ਹੀ ਇੱਧਰ ਉੱਧਰ ਸ਼ਿਫਟ ਕਰੀ ਜਾਂਦੇ ਹੋ। ਫਿਰ ਤਾਂ ਮਤਲਬ ਸਵਾਲ ਇਹ ਹੈ ਕਿ ਕੀ ਤੁਹਾਡਾ ਮਤਲਬ ਫਰੀਦਕੋਟ ਕੋਰਟ ਤੇ ਐਤਬਾਰ ਨਹੀਂ ਹੈ? ਫਿਰ ਐਤਬਾਰ ਨਹੀਂ ਤਾਂ ਇਸ ਦਾ ਮਤਲਬ ਤਾਂ ਉੱਥੇ ਜਿਹੜੇ ਹੋਰ ਮਾਮਲੇ ਹੋ ਰਹੇ ਹੋਣਗੇ ਉਹਨਾਂ 'ਚ ਵੀ ਉਹ ਗਲਤ ਫੈਸਲੇ ਕਰ ਰਿਹਾ ਹੋਊਗਾ, ਕੋਰਟ ਉੱਥੇ ਗਲਤ ਕਰ ਰਿਹਾ ਹੋਊਗਾ। ਫਿਰ ਤਾਂ ਉਹਨੂੰ ਬਰਖਾਸਤ, ਉਹਨੂੰ ਖਤਮ ਹੀ ਕਰ ਦਿਓ ਕੋਰਟ ਨੂੰ, ਉਹ ਰੱਖਿਆ ਕਿਉਂ ਹੋਇਆਗਾ? ਸਿੱਧਾ ਸਵਾਲ ਹੈ। ਮਤਲਬ ਇਹ ਇੱਕ ਵੱਡਾ ਸਵਾਲ ਗਾ ਕਿ ਮਤਲਬ ਚੰਡੀਗੜ੍ਹ ਦਾ ਕੋਈ ਚੰਗਾ ਆਰਗੂਮੈਂਟ ਤਾਂ ਦਿਓ। ਜੀ ਉਹ ਗੱਲ ਉਹੀ ਹੈ ਨਾ ਭਾਈ, ਵੀ ਤੁਸੀਂ ਇੱਕ ਤਰੀਕੇ ਦੇ ਨਾਲ ਇਹ ਕੇਸ ਚੰਡੀਗੜ੍ਹ ਨਹੀਂ ਲੈ ਕੇ ਗਏ, ਤੁਸੀਂ ਉੱਥੇ ਦੇ ਲੋਕ ਜਿਹੜੇ ਇਨਸਾਫ ਚਾਹੁੰਦੇ ਸੀ ਉਹਨਾਂ ਦੀ ਪਹੁੰਚ ਤੋਂ ਵੀ ਦੂਰ ਲੈ ਗਏ ਹੋ ਕੇਸ ਨੂੰ।
ਹੁਣ ਜਿਹਦੇ ਚ ਤਾਂ ਕਣਕੰਡਾ ਹੋਊਗਾ, ਜਿਹੜਾ ਇੰਨਾ ਯੋਗ ਹੋਊਗਾ ਵੀ ਹਰ ਵਾਰ ਚੰਡੀਗੜ੍ਹ ਜਾ ਕੇ ਇਸ ਕੇਸ ਦੀ ਪੈਰਵਾਈ ਕਰ ਸਕੇ, ਭੁਗਤ ਸਕੇ, ਉਹ ਤਾਂ ਕੈਰੀ ਔਨ ਕਰੂ, ਉਹ ਚੱਲਦਾ ਰਹੂਗਾ ਕੇਸ ਦੇ ਨਾਲ। ਜਿਹੜਾ ਵਿਚਾਰਾ ਝੱਲ ਹੀ ਨਹੀਂ ਸਕਦਾ, ਜਿਹੜਾ ਪਰਿਵਾਰਕ ਪੱਖੋਂ ਆਰਥਿਕ ਪੱਖੋਂ ਵੀ ਉਦਾਂ ਦਾ ਹੀ ਆ, ਤੇ ਉਹ ਤਾਂ ਫਿਰ ਕਹੂਗਾ ਨਾ ਭਾਈ ਵੀ ਆਰਾਮ ਨਾਲ ਘਰੇ ਬੈਠਦੇ ਆ, ਅਸੀਂ ਕਿਉਂ ਇਸ ਚ ਜਾਣਾ, ਜੋ ਕੁਝ ਨਿਬੜ ਗਿਆ ਨਿਬੜ ਗਿਆ। ਇਹੀ ਸੋਚੀਏ ਫਿਰ ਆਪਾਂ। ਬਿਲਕੁਲ ਬਿਲकुल यही सोचिए जी। ਜੀ ਸੋ ਅੱਗੇ ਚਲੀਏ, ਉਧਰ ਕੈਂਡੀਡੇਟ ਅਨਾਉਂਸ ਕਰ ਦਿੱਤਾ ਹੈ ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਜਿਹੜੀ ਲੁਧਿਆਣਾ ਚ ਉਪ ਚੋਣ ਹੋਣੀ ਹੈ ਉਹਨੂੰ ਲੈ ਕੇ, ਤੇ ਹੁਣ ਇਕੱਲਾ ਬੀਜੇਪੀ ਦਾ ਕੈਂਡੀਡੇਟ ਪਿੱਛੇ ਰਹਿ ਗਿਆ। ਪਾਇਓ ਤਾਂ ਜ਼ਰਾ ਚਾਨਣਾ, ਇਹ ਉਪ ਚੋਣ ਕਿੱਦਾਂ ਦੀ ਦੇਖਦੇ ਹੋ ਤੁਸੀਂ? ਖਾਸ ਤੌਰ ਤੇ ਨਾਮ ਇਹ ਵੀ ਦੱਸ ਦਿਓ ਕਿ ਬੀਜੇਪੀ ਵੱਲੋਂ ਕਿਹਦਾ ਅੱਗੇ ਆ ਰਿਹਾ ਹੈ। ਦੇਖੋ, ਜਿਹੜੀ ਲੁਧਿਆਣਾ ਦੀ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ, ਉਹਦੇ 'ਚ ਸਭ ਤੋਂ ਪਹਿਲਾਂ ਜਿਹੜਾ ਕੈਂਡੀਡੇਟ ਸੀ, ਆਪਾਂ ਨੂੰ ਪਤਾ ਆਮ ਆਦਮੀ ਪਾਰਟੀ ਨੇ ਐਲਾਨਿਆ ਸੀ ਸੰਜੀਵ ਅਰੋੜੇ ਨੂੰ, ਜਿਹੜਾ ਕਿ ਉਹਨਾਂ ਦਾ ਰਾਜ ਸਭਾ ਸਾਂਸਦ ਵੀ ਹੈਗਾ। ਕਈ ਵਾਰ ਆਪਾਂ ਲਗਾਤਾਰ ਗੱਲ ਕਰ ਚੁੱਕੇ ਹਾਂ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣਾ ਗਾ, ਇਸ ਕਰਕੇ ਉਹਨਾਂ ਨੂੰ ਉਹ ਕੈਂਡੀਡੇਟ ਐਲਾਨਿਆ ਗਾ। ਕੈਂਡੀਡੇਟ ਜਿਹੜੇ ਵਿਧਾਇਕ ਸਾਹਿਬ ਪੂਰੇ ਹੋਏ ਸੀ, ਉਹਨਾਂ ਦੇ ਪਰਿਵਾਰ ਤੋਂ ਵੀ ਆ ਸਕਦਾ ਸੀਗਾ, ਉਹਨਾਂ ਨੂੰ ਜ਼ਿਆਦਾ ਸਿੰਪੈਥੀ ਵੋਟਾਂ ਮਿਲਦੀਆਂ ਤੇ ਉਹ ਜਿੱਤ ਸਕਦੇ ਸੀਗੇ, ਪਰ ਨਹੀਂ, ਇੱਥੇ ਇੱਕ ਦੂਜੇ ਕਿਸਮ ਦੀ ਸਿਆਸਤ ਕਰਨ ਦੀ ਕੋਸ਼ਿਸ਼ ਹੋਈ ਹੈ। ਸੰਜੀਵ ਅਰੋੜੇ ਨੂੰ ਕੈਬਨਿਟ ਮਿਨਿਸਟਰ ਬਣਾਉਣ ਦੀ ਗੱਲ ਕਹਿ ਕੇ ਇੱਥੇ ਲੈ ਕੇ ਆਇਆ ਗਿਆ ਗਾ। ਕਾਂਗਰਸ ਕੈਂਡੀਡੇਟ ਐਲਾਨ ਚੁੱਕੀ ਸੀ, ਐਲਾਨ ਚੁੱਕੀ ਹੈਗੀ ਆ। ਦੂਜੇ ਨੰਬਰ ਤੇ ਉਹਨਾਂ ਨੇ ਐਲਾਨਿਆ ਸੀ ਭਾਰਤ ਭੂਸ਼ਣ ਆਸ਼ੂ, ਉੱਥੋਂ ਚੋਣ ਲੜਨਗੇ। ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਕੈਂਡੀਡੇਟ ਐਲਾਨਿਆ ਗਾ, ਪਰਉਪਕਾਰ ਸਿੰਘ ਘੁੰਮਣ, ਉਹਨਾਂ ਨੂੰ ਆਪਣਾ ਕੈਂਡੀਡੇਟ ਬਣਾਇਆ ਗਾ। ਜਿਹੜੇ ਪਰਉਪਕਾਰ ਸਿੰਘ ਹੈਗੇ ਆ, ਉਹ ਐਡਵੋਕੇਟ ਨੇ ਪੇਸ਼ੇਵਰ, ਤੇ ਉੱਥੋਂ ਦੀ ਜਿਹੜੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਹੈ ਉਹਦੇ ਵੀ ਉਹ ਪ੍ਰਧਾਨ ਰਹਿ ਚੁੱਕੇ ਨੇ। ਤੇ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ, ਉਦੋਂ ਵੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਗੇ, ਤੇ ਐਡੀਸ਼ਨਲ ਅਟੋਰਨੀ ਜਨਰਲ ਵੀ ਰਹੇ ਸੀਗੇ, ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਬਾਰ ਕਾਉਂਸਲ ਦੇ ਵੀ ਉਹ ਕਿਤੇ ਨਾ ਕਿਤੇ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ। ਤੇ ਇਹ ਇੱਕ ਮੋਟਾ ਉਹਨਾਂ ਦਾ ਆਪਾਂ ਕਹੀਏ ਕਿ ਪਿਛੋਕੜ ਹੈਗਾ। ਤੇ ਮਤਲਬ ਜਿਹੜੇ ਮਹਿਸਿੰਦਰ ਸਿੰਘ ਗਰੇਵਾਲ ਸਾਹਿਬ ਹੈਗੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਲੁਧਿਆਣਾ ਵੈਸਟ ਤੋਂ ਬਾਈ ਇਲੈਕਸ਼ਨ ਦੀ ਡਿਊਟੀ ਲਾਈ ਸੀ ਉਹਨਾਂ ਦੀ, ਤੇ ਉਹਨਾਂ ਨੇ ਹੀ ਉਹਨਾਂ ਦੇ ਐਡਵੋਕੇਟ ਘੁੰਮਣ ਦੇ ਨਾਂ ਦੀ ਪੁਸ਼ਟੀ ਕੀਤੀ ਹੈ। ਤੇ ਹੁਣ ਘੁੰਮਣ ਲਗਾਤਾਰ ਕਹਿ ਰਹੇ ਨੇ ਕਿ ਮੈਂ ਲੋਕਾਂ ਦੇ ਜਿਹੜੇ ਮੁੱਦੇ ਹੈਗੇ ਆ ਉਹ ਚੱਕਾਂਗਾ ਜੇ ਮੈਂ ਜਿੱਤ ਜਾਂਦਾ ਵਾ, ਪਰ ਮੈਨੂੰ ਲੱਗਦਾ ਕਿ ਅਕਾਲੀ ਦਲ ਉਸ ਲਾਈਨ 'ਚ ਨਹੀਂ ਨਜ਼ਰ ਆ ਰਿਹਾ। ਬੀਜੇਪੀ ਰਹਿੰਦੀ ਹੈਗੀ ਆ ਜੀ, ਬੀਜੇਪੀ ਵੱਲੋਂ ਬਹੁਤ ਸਾਰੇ ਨਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ, ਉੱਥੋਂ ਲੋਕਲ ਵੀ ਇੱਕ ਦੋ ਨਾਂ ਸਾਹਮਣੇ ਆ ਰਹੇ ਨੇ। ਨਾ ਤਾਂ ਜੀ ਹੋਬੀ ਧਾਲੀਵਾਲ ਦਾ ਵੀ ਚੱਲ ਰਿਹਾ ਗਾ, ਕਈ ਕਿਸਮ ਦੇ ਨਾਂ ਨੇ। ਹੁਣ ਦੇਖਦੇ ਹਾਂ ਕਿ ਬੀਜੇਪੀ, ਪਰ ਮੈਨੂੰ ਲੱਗਦਾ ਕਿ ਬੀਜੇਪੀ ਉੱਥੇ ਹਿੰਦੂ ਕੈਂਡੀਡੇਟ ਹੀ ਤਾਰੂਗੀ, ਉਹ ਕੋਈ ਸਿੱਖ ਚਿਹਰਾ ਨਹੀਂ ਤਾਰੂਗੀ। ਤੇ ਕਈ ਲੋਕ ਤਾਂ ਇਹ ਵੀ ਕਿਆਸ ਲਗਾ ਰਹੇ ਨੇ ਕਿ ਬੀਜੇਪੀ ਬਹੁਤ ਹੱਦ ਤੱਕ ਇਹ ਵੀ ਕਰ ਸਕਦੀ ਹੈ ਕਿ ਉੱਥੇ ਕੋਈ ਪ੍ਰਵਾਸੀ ਕੈਂਡੀਡੇਟ ਨਾ ਤਾਰਦੇ। ਇਹ ਗੱਲ ਵੀ ਚੱਲ ਰਹੀ ਹੈ, ਕਿਉਂਕਿ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਕਿ ਲੁਧਿਆਣੇ ਦੇ ਡਿਸਟ੍ਰਿਕਟ ਦੇ ਵਿੱਚ 12-13 ਸੀਟਾਂ ਬਣਦੀਆਂ ਨੇ ਵਿਧਾਨ ਸਭਾ ਦੀਆਂ, ਤੇ 10 ਸੀਟਾਂ ਤਾਂ ਸਿੱਧੀਆਂ ਨੇ ਜੀ। ਤੇ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਤੇ ਲੁਧਿਆਣੇ ਦੇ ਵਿੱਚ ਜਿਹੜੀ ਪ੍ਰਵਾਸੀਆਂ ਦੀ ਪਾਪੂਲੇਸ਼ਨ ਹੈ, ਉਹਨਾਂ 'ਚ ਇੱਕ ਮੈਸੇਜ ਦੇਣ ਵਾਸਤੇ ਬੀਜੇਪੀ ਇਹ ਸਾਰਾ ਕੁਝ ਕਰ ਸਕਦੀ ਹੈ। ਬੀਜੇਪੀ ਨੇ ਇੰਨੀ ਵਧੀਆ ਵੋਟਾਂ ਖਿੱਚੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣੇ ਸੀਟ ਤੋਂ, ਉਸ ਦਾ ਰੀਜ਼ਨ ਵੀ ਇਹੀ ਸੀ, ਉਹ ਪ੍ਰਵਾਸੀ ਵੋਟਾਂ ਹੀ ਉਸ ਦਾ ਰੀਜ਼ਨ ਸੀਗਾ। ਹੁਣ ਦੇਖਦੇ ਹਾਂ ਕਿ ਬਣਦਾ ਕੀ ਹੈ ਜੀ ਇਹਦੇ 'ਚ। ਮੈਨੂੰ ਲੱਗਦਾ ਕਿ ਲੁਧਿਆਣਾ ਵੈਸਟ ਦੀ ਚੋਣਾਂ ਨੂੰ ਬੀਜੇਪੀ ਵੀ ਸੀਰੀਅਸਲੀ ਲੈ ਰਹੀ, ਮਤਲਬ ਉਹਨੂੰ ਕਿਤੇ ਨਾ ਕਿਤੇ ਉਹਨੂੰ ਢਿੱਲਾ ਨਹੀਂ ਛੱਡ ਰਹੀ ਜੀ। ਜੀ ਸੋ ਵੇਖਾਂਗੇ ਬਣਦਾ ਕੀ ਹੈ। ਉਧਰ ਹੋਬੀ ਧਾਲੀਵਾਲ ਤੇ ਬਲਵਿੰਦਰ ਸੇਖੋਂ ਦੀ ਵੀ ਗੱਲ ਚੱਲ ਰਹੀ ਸੀ ਬੀਤੇ ਦਿਨੀ ਕਿ ਉਹਨਾਂ ਦੋਨਾਂ ਚੋਂ ਵੀ ਕਿਸੇ ਦੇ ਨਾਂ ਤੇ ਮੋਹਰ ਲਾ ਸਕਦੀ ਹੈ ਬੀਜੇਪੀ, ਪਰ ਵੇਖਾਂਗੇ ਬਣਦਾ ਕੀ ਹੈ। ਹਾਲੇ ਸਮਾਂ ਰਹਿੰਦਾ ਹੈ, ਜਦੋਂ ਇਹ ਚੋਣ ਐਲਾਨ ਹੋ ਜੂਗੀ ਫਿਰ ਅਸਲ ਦੇ ਵਿੱਚ ਮੈਦਾਨ 'ਚ ਭੱਜ ਦੌੜ ਸ਼ੁਰੂ ਹੋਣੀ ਹੈ। ਹਾਲੇ ਤਾਂ ਆਪੋ ਆਪਣੇ ਪੱਧਰ ਤੇ ਪਹਿਲੇ ਗੇੜ ਦੇ ਜ਼ੋਰ ਲਾਏ ਜਾ ਰਹੇ ਨੇ, ਵੀ ਦੇਖਦੇ ਆ ਕਿੱਧਰ ਨੂੰ ਗੱਲ ਜਾਂਦੀ ਹੈ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਪੁਨੀਆ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ ਜੁੜੇ ਰਹੋ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੇਗੀ। ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।